अस्सलाम वालेकुम। हीर कहंदी भी पठ खेड़ियां दे तूल विआहणे। हाँ जी। मैनू भांदी है रांझणे दी लोई भी खेड़ियां दी जेहड़ी शानो शौकत आ तूतियां नगारे मैनू नहीं चंगे लग रहे। मैनू तो अपने रांझणे दी जेहड़ी ओ सादगी है ना वो चंगी लगदी है। ਉਹ ਚੰਗੀ ਲੱਗਦੀ। ਅਸੀਂ ਅੱਜ ਆਪਣੇ ਰਾਂਝਣੇ ਕੋ ਆਏ ਆ, ਉਹ ਤੁਹਾਨੂੰ ਵਿਖਾਣੇ ਆ, ਤੁਹਾਨੂੰ ਮਿਲਾਨੇ ਆ, ਖਾਸੇ ਚਿਰ ਬਾਅਦ ਤੁਹਾਡੀ ਮੁਲਾਕਾਤ ਵੀ ਕਰਾਣੇ ਆ। ਤੇ ਮਗਰਲੇ ਪਾਸੇ ਰਾਂਝਣੇ ਦੇ ਆਲੂ ਪੱਟ ਹੋ ਰਹੇ ਆ। ਆਲੂ ਪੱਟ ਹੋ ਰਹੇ ਜੀ ਹੈ ਤੇ ਆਲੂ ਭਰ ਕੇ ਤੋੜੇ ਰੱਖੇ ਆ। ਇਹ ਪੁੱਛਾਂਗੇ ਉਹਨਾਂ ਨੂੰ ਵੀ ਉਹਨਾਂ ਦੀ ਹਿੰਮਤ ਕਿਵੇਂ ਪੈ ਗਈ ਆਲੂ ਪੱਟਣ ਦੀ। ਬਾਜੇ ਜਿਨ੍ਹਾਂ ਨੇ ਆਲੂ ਲਾਏ ਆ ਉਹਨਾਂ ਨੇ ਤਾਂ ਹਜੇ ਪੱਟੇ ਹੀ ਨਹੀਂ ਪੱਟੇ, ਹਿੰਮਤ ਹੀ ਨਹੀਂ ਪੈ ਰਹੀ ਆਲੂ ਪੱਟਣ ਦੀ। ਤੇ ਰਾਂਝਣੇ ਨੇ ਪੱਟ ਲਏ ਤੇ ਪੱਟ ਬਾਅਦ ਥੈਲੇ ਭਰੇ ਨਾਲ ਲੇਬਰ ਲਾਈ ਹੈ। ਤੇ ਆਜੋ ਤੁਹਾਨੂੰ ਬੂਹਾ ਦੇਖ ਕੇ ਖਬਰੇ ਚੇਤੇ ਆ ਜਾਵੇ ਵੀ ਅਸੀਂ ਕਿੱਥੇ ਆਏ ਆ। ਨਹੀਂ ਜੀ ਹੁਣ ਰਾਂਝਣੇ ਨੂੰ ਮਿਲਾਨੇ ਤੁਹਾਨੂੰ। ਤੁਸੀਂ ਨਾ ਇੱਥੇ ਗਾਹਾਂ ਹੋ ਇੱਧਰ ਹਾਏ ਪੱਠ ਖੇੜਿਆਂ ਦੇ ਤੂਲ ਵਿਆਹਣੇ ਹਾਂਜੀ ਪੱਠ ਖੇੜਿਆਂ ਦੇ ਤੂਲ ਵਿਆਹਣੇ। ਜਨਾਬ ਰਾਣਾ ਸਾਹਿਬ ਸਰ ਜੀ ਬਿਸਮਿਲ੍ਲਾ ਵਾਲੇਕੁਮ अस्सलाम ਬਿਸਮਿਲ੍ਲਾ ਆਓ ਜੀ ਜਨਾਬ ਲਓ ਜੀ ਹੁਣ ਤੁਹਾਨੂੰ ਸਮਝ ਲੱਗੀ ਹੋਣੀ ਕਿ ਮੈਂ ਗੱਲ ਕਰੀ ਸੀ ਪੱਠ ਖੇੜਿਆਂ ਦੇ ਤੂਲ ਵਿਆਹਣੇ। ਮੈਨੂੰ ਭਾਂਦੀ ਆ ਰਾਂਝਣੇ ਦੀ ਲੋਈ। ਸਾਨੂੰ ਆਪਣੇ ਰਾਂਝਣੇ ਦੀ ਲੋਈ ਪਸੰਦ ਆ। ਅਸੀਂ ਅੱਗ ਲਾਣੀ ਖੇੜਿਆਂ ਦੀ ਤੂਤ ਨਗਾਰੀਆਂ ਨੂੰ ਸ਼ਾਨੋ ਸ਼ੌਕਤ ਨੂੰ। ਤੁਹਾਨੂੰ ਦੱਸਿਆ ਨਹੀਂ ਵੀ ਰਾਂਝਣੇ ਦੀ ਸਾਦਗੀ। ਇਦਾਂ ਘਮਾਇਓ ਜੀ ਕੈਮਰਾ ਦਿਖਾਇਓ ਜੀ ਜਰਾ। ਬੜੀ ਰੌਣਕ ਬਣ ਗਈ ਆ ਮਾਸ਼ਾਅੱਲਾ। ਕੀ ਬਾਤ ਆ ਕੀ ਔਰ ਰੁੱਖਾਂ ਦਾ ਲਾਂਭਾ ਵੀ ਲਾਤਾ। ਹਾਂਜੀ ਨਿੱਕੇ ਰੁੱਖ ਰਾਣੇ ਕੋਲੋਂ ਪਾਲ ਨਹੀਂ ਹੋਏ, ਇਹਨੇ ਵੱਡੇ ਹੀ ਪੱਟ ਕੇ ਲਿਆ ਕੇ ਲਾਤੇ। ਹਾਂ ਇਹਨੇ ਕਿਹਾ ਵੀ ਜੇ ਇਦਾਂ ਨਹੀਂ ਤੇ ਇਦਾਂ ਸਹੀ। ਕੀ ਬਾਤ। ਤੁਸੀਂ ਕਹਿੰਦੇ ਇਹਨੇ ਪੱਟੇ ਨਹੀਂ ਜਾਣੇ ਤੁਹਾਡੇ ਕੋਲ। ਉਹ ਦੇਖ ਆ ਪਾਪੂਲਰ ਕਿੰਨੇ ਕੁ ਰਹਿ ਗਏ। ਹਾਂ ਨਹੀਂ ਇਹ ਮੈਂ ਤਾਂ ਇਰਾਦਾ ਸੀ ਵੀ ਮੈਂ ਸਾਰੇ ਪੱਟ ਕੇ ਨਾ ਫਿਰ ਤੈਨੂੰ ਕਹਿਣਾ ਕਿਸੇ ਦਿਨ ਵੀ ਆ ਕੇ ਦੇਖ ਲਾ ਪੱਟੇ ਗਏ ਆ। ਤੁਸੀਂ ਇਹ ਛਾਪਾ ਕਿਵੇਂ ਮਾਰਿਆ ਦੇਖ ਲਾ। ਛਾਪਾ ਸਾਡਾ ਦਿਲ ਉਧਰਿਆ ਤੇ ਉਧਰ ਕੇ ਫਿਰ ਅਸੀਂ ਨੱਸੇ ਆਏ ਉੱਥੋਂ। ਮੈਂ ਕਿਹਾ ਵੀ ਚਾਚੇ ਬੂਟੇ ਨੂੰ ਕਿਹਾ, ਮੈਂ ਕਿਹਾ ਯਾਰ ਪਹੁੰਚੀ ਉੱਥੇ। ਅੱਛਾ ਤੈਨੂੰ ਇੱਕ ਹੋਰ ਗੱਲ ਵੀ ਦੱਸਾਂ। ਦੱਸੋ। ਰਾਣਾ ਸਾਹਿਬ ਤੈਨੂੰ ਐਡਾ ਕੋਈ ਸਿਆਣਾ ਨਹੀਂ ਸਮਝਦੇ। ਜਦੋਂ ਕੋਈ ਜ਼ਰੂਰੀ ਸਲਾਹ ਕਰਨੀ ਹੁੰਦੀ ਆ ਨਾ ਮੈਨੂੰ ਸੱਦ ਲੈਂਦੇ ਇੱਥੇ। ਅਗਲੇ ਦਿਨ ਵੀ ਮੈਨੂੰ ਸੱਦਿਆ ਵੀ ਯਾਰ ਆਹ ਕੰਮ ਇਦਾਂ ਕਰੀਏ ਇਦਾਂ ਕਰੀਏ। ਸਾਹਿਬ ਇਹਨੂੰ ਘੁਮਾ ਜਾ ਮੈਂ ਕਿਹਾ ਜੀ ਇਦਾਂ ਕਰ ਲਈਏ। ਕਹਿੰਦੇ ਠੀਕ ਆ। ਅਸਲ 'ਚ ਤੇਰੀ ਤੇ ਮੇਰੀ ਕੁੰਡੀ ਜ਼ਿਆਦਾ ਫਸ ਜਾਂਦੀ ਆ। ਤੇ ਉਹ ਇਹ ਚਲੋ ਇਹ ਵੀ ਸ਼ੁਕਰ ਆ ਵੀ ਮੇਰੇ ਤੋਂ ਸਲਾਹ ਲੈਂਦੇ। ਇਹ ਦੇਖੋ ਵੀ ਰੰਗ ਬਦਲਣਾ ਦੇਖੋ। ਗਿਰਗਟ ਵਾਲਾ ਸਾਹਿਬ ਕਿਤਾਬ ਹੈ ਯਾ ਸਰੋਇਆ ਸਾਹਿਬ ਆਏ। ਬੜਾ ਸੋਹਣਾ ਆਪਣਾ ਵਜਕਾ ਬਣਾ ਕੇ ਬੈਠੇ। ਰੱਬ ਇਦਾਂ ਹੀ ਆਬਾਦ ਰੱਖੇ। ਬੈਠੋ ਜੀ ਬੈਠੋ ਆਓ ਜੀ ਆਓ। ਰਾਣਾ ਸਾਹਿਬ ਇਹ ਆਪਾਂ ਨੂੰ ਹੀ ਦਿਖਾਉਂਦੇ ਆ ਇਹਨਾਂ ਦੀਆਂ ਰਲ ਕੇ। ਬੂਟਿਆ ਮੈਨੂੰ ਸਮਝ ਆ ਗਈ। ਆ ਗਈ ਨਾ ਸਮਝ। ਗੱਲ ਵੀ ਇਸ ਦੀ ਸਮਝ ਆ ਗਈ। ਇਹ ਇਹਨਾਂ ਦੀਆਂ ਰਲ ਕੇ ਚੱਲਦੀਆਂ ਜਿਵੇਂ ਇੱਧਰ ਹੈ ਨਾ ਖੁੱਦੂ ਬਣਾਈ ਫਿਰਦੇ ਆ। ਹਾਂ ਅੱਛਾ ਇਹ ਨਾ ਇੱਕ ਤਾਂ ਇੱਥੇ ਕੋਠੇ ਹੁੰਦੇ ਸੀ ਜੀ। ਹਾਂ ਇਸ ਥਾਂ ਦੇ ਉੱਤੇ ਕੋਠੇ ਸੀ ਜਿੱਥੇ ਅੱਗੇ ਆਪਾਂ ਬਹਿ ਕੇ ਚਾਹ ਪਕਾਈ ਸੀ। ਆਹ ਥਾਂ ਨੀਵੀਂ ਸੀਗੀ। ਹਾਂ ਜਿੱਥੇ ਹੁਣ ਤੈਨੂੰ ਉਹ ਭੁੱਲ ਗਿਆ ਹੋਣਾ ਵੀ ਜਿੱਥੇ ਯਾਦਗਾਰ ਸੌਦਾ ਹੋਇਆ ਸੀ ਆਪਣਾ ਖੋਤੇ ਦਾ। ਜਗ੍ਹਾ ਸੌਦਾ ਯਾਦ ਆ ਪਰ ਜਗ੍ਹਾ ਭੁੱਲ ਗਈ। ਹਾਂ ਹੋਰ ਜੀ ਬੂਟਾ ਸਾਹਿਬ। ਹਾਂਜੀ ਦੁਆਵਾਂ ਜੀ ਦੁਆਵਾਂ ਸ਼ੁਕਰ ਅਲਹਮਦੁਲਿਲਾ। ਹਾਂਜੀ ਜੀ ਕੈਮਰਾਮੈਨ ਜਨਾਬ ਮੇਰਾ ਇਰਾਦਾ ਇਹ ਸੀ ਵੀ ਮੈਂ ਜਿਸ ਦਿਨ ਪਾਪੂਲਰ ਸਾਰੇ ਸ਼ਿਫਟ ਕਰ ਲੈਣੇ ਨਾ ਹਾਂ ਵੀ ਫਿਰ ਤੈਨੂੰ ਨਾ ਜਿਹੜਾ ਵਾ ਸੱਦਣਾ ਵਾ। ਤੂੰ ਕਹਿੰਦਾ ਸੀ ਨਾ ਵੀ ਰਾਣਾ ਸਾਹਿਬ ਇਹ ਮੈਂ ਦੇਖਣਾ ਮੇਰੇ ਦੇਖਿਓ ਵੀ ਇਹ ਪਾਪੂਲਰ ਇਸ ਤਰ੍ਹਾਂ ਹੀ ਹੋਣੇ ਆ ਤੁਹਾਡੇ ਕੋਲ ਹੋਣੇ ਵੀ ਨਹੀਂ ਇਸ ਸਾਲ ਵੀ ਨਹੀਂ ਹੋਣੇ। ਕੀ ਬਾਤ। ਅੱਛਾ ਪਾਪੂਲਰ ਦੀ ਗੱਲ ਇਦਾਂ ਹਾਂ ਕਿ ਪਾਪੂਲਰ ਨਾ ਉਹਨਾਂ ਥਾਵਾਂ ਤੇ ਲੱਗਦੇ ਆ ਵੀ ਜਿੱਥੇ ਮਿੱਲਾਂ ਹੁੰਦੀਆਂ ਉਹ ਬਣਾਉਣ ਵਾਲੀਆਂ ਇਦਾਂ ਦੀ ਸ਼ੈ ਬਣਦੀ ਆ ਜਿਹੜੀ ਮੇਜ਼ ਦੇ ਉੱਤੇ ਲੱਗੀ ਸਕਦੇ ਨੇ। ਚਿਪ ਬੋਰਡ ਆ ਬੋਰਡ ਜਿਹੜਾ ਬਣਦਾ ਨਾ ਇਹਦੇ ਚ ਪਾਪੂਲਰ ਦਾ ਭੋਰਾ ਪੈਂਦਾ ਜਾਂ ਕਿਦਾਂ ਬਣਾਉਂਦੇ ਆ। ਉਹ ਛਿਲ ਕੇ ਪੱਤਰੀਆਂ ਰੱਖਦੇ ਆ ਪਾਪੂਲਰ ਦੀਆਂ। ਸਾਡੇ ਇਲਾਕੇ ਦੇ ਵਿੱਚ ਪਾਪੂਲਰ ਦੀ ਮਿੱਲਾਂ ਨਹੀਂ ਹੈ। ਹਾਂਜੀ ਸਾਡੇ ਇੱਥੇ ਪਾਪੂਲਰ ਅਸੀਂ ਲਾ ਵੀ ਲਈਏ ਨਾ ਸਾਨੂੰ ਉਹ ਭਾਅ ਨਹੀਂ ਲੱਭਦਾ ਜਿਹੜਾ ਭਾਅ ਉਹ ਮਿੱਲਾਂ ਵਾਲੇ ਥਾਂ ਤੇ। ਸੁਣਨ ਚ ਆਇਆ ਅੱਲਾ ਜਾਣੇ ਝੂਠਾ ਸੱਚਾ। ਰਾਣਾ ਸਾਹਿਬ ਨੂੰ ਬਹੁਤਾ ਪਤਾ ਹੋਣਾ। ਉਹ ਸੂਬਾ ਸਰਹੱਦ 'ਚ ਨਾ ਅਸਲ 'ਚ ਪਾਪੂਲਰ ਜ਼ਿਆਦਾ ਹੁੰਦਾ ਮਾਚਸਾਂ 'ਚ ਇਸਤੇਮਾਲ। ਹਾਂ ਤੀਲੀਆਂ ਮਾਚਸਾਂ ਬਣਦੀਆਂ ਵਾ। ਹਾਂ ਫਿਰ ਇਹਦਾ ਯਾਨੀ ਕਿ ਜਿਹੜਾ ਚਿਪ ਬੋਰਡ ਵਾਲਾ ਇਹ ਬਣਦਾ ਵਾ। ਪਰ ਹੁਣ ਤਾਂ ਇਹ ਲੱਕੜੀ ਦੀ ਇੰਨੀ ਸ਼ਾਰਟੇਜ ਆ ਕਿ ਆ ਜਿਹੜੇ ਤੇਰੇ ਬੈੱਡਾਂ ਦੇ ਨਹੀਂ ਹੈ ਫੱਟੇ ਪੁੱਟੇ ਇੱਥੇ ਹੁਣ ਟਾਲੀ ਟੁਲੀ ਕੋਈ ਨਹੀਂ ਲੱਭਦੀ ਹੈ। ਉੱਥੇ ਪਾਪੂਲਰ ਤੇ ਸਿੰਬਲ ਹੀ ਲੱਗੇ ਦਾ। ਫਿਰ ਹਾਂ ਪਾਪੂਲਰ ਦਾ ਜਿਹੜਾ ਹੈ ਜਿੰਨੀ ਵੀ ਪੈਕਿੰਗ ਹੁੰਦੀ ਹੈ ਨਾ ਕਿਸੇ ਵੀ ਸ਼ੈ ਦੀ ਉਹ ਪਾਪੂਲਰ ਦੀ ਪੱਟੀਆਂ ਦੀ ਡੱਬੇ ਬਣਦੇ ਉਹਦੀ ਬਣਦੀ ਪਾਪੂਲਰ। ਫਿਰ ਇੱਕ ਹੋਰ ਆ
ਆ ਕੰਸਟਰਕਸ਼ਨ ਦਾ ਕੰਮ ਆ ਜਿਹੜਾ ਬਲੀਆਂ ਜਿੰਨੀਆਂ ਵਾ ਇਹ ਪਾਪੂਲਰ ਦੀ ਬਲੀ, ਕਿਉਂਕਿ ਇਹਦੇ ਚ ਕਿੱਲ ਬੜੀ ਆਸਾਨੀ ਨਾਲ ਲੱਗਦਾ ਵਾ। ਹਾਂਜੀ ਉਹਦੀ ਫੱਟੀ ਜਿਹੜੀ ਆ ਨਾ ਸਿੰਬਲ ਦੀ ਤੇ ਬਲੀ ਜਿਹੜੀ ਆ ਨਾ ਉਹ ਪਪੂ ਹਾਂ, ਇਹ ਅਸਲ 'ਚ ਅਸੀਂ ਲਾਈ ਸੀ ਪਹਿਲੇ 5000 ਕਲਮ। ਅਸੀਂ ਫਿਰ ਉਹ ਅਸਲ 'ਚ ਨਾ ਅੱਗ ਤੇ ਪਾਣੀ ਇਕੱਠਾ ਕਰ ਲਿਆ, 16 ਬੱਕਰੀਆਂ ਲੈ ਲਈਆਂ। ਉਹ 16 ਬੱਕਰੀਆਂ ਪਾਪੂਲਰ ਖਾ ਗਈਆਂ, ਬਾਅਦ 'ਚ ਅਸੀਂ ਬੱਕਰੀਆਂ ਵੀ ਜਾਂਦੀਆਂ ਕੀਤੀਆਂ ਹੈ। ਉਹ ਨਾ ਪਾਪੂਲਰ ਰਹੇ ਤੇ ਨਾ ਬੱਕਰੀਆਂ ਰਹੀਆਂ। ਹਾਂ ਹਾਂ ਤੇ ਇਹ ਹੁਣ ਅਸੀਂ ਨਾ ਹੁਣ ਤੁਸੀਂ ਸ਼ੇਰ ਤੇ ਬੱਕਰੀ ਇਕੱਠੇ ਕਰ ਲੈਣੇ ਹਾਂ ਕਿਉਂ ਕੁਝ। ਅੱਛਾ ਹੁਣ ਤੁਸੀਂ ਸਾਨੂੰ ਥੋੜਾ ਜਿਹਾ ਖਲੋ ਕੇ ਦੱਸੋ ਵੀ ਇਹ ਕੋਠੇ ਇੱਥੋਂ ਜੋ ਪੱਟੇ ਆ ਗਾਹ ਕਿੱਥੇ ਬਣਾਏ ਆ, ਕੀ ਇਹ ਕੀਤਾ? ਤੈਨੂੰ ਦੱਸਦਾ ਵਾਂ ਕਿ ਇਹ ਜਿਹੜਾ ਨਾ ਇੱਥੇ ਬਣਾਉਣਾ ਵਾ ਬਰਾਮਦ, ਇਹ ਕੋਠਾ ਤਾਂ ਅਸਲ ਹਾਲਤ 'ਚ ਰਹੇਗਾ ਨਾ। ਅੱਛਾ ਇਹ ਸਿਰਫ ਇੱਥੇ ਕੱਚੀਆਂ ਇੱਟਾਂ ਨਾ ਬਣਵਾਉਣੀਆਂ ਵਾ ਆਪ। ਇੱਧਰ ਆ ਜਾਓ ਅੱਗੇ। ਹੈਂ? ਹਾਂ, ਇਹ ਕੱਚੀ ਇੱਟਾਂ ਬਣਵਾ ਕੇ ਨਾ ਇਹਨੂੰ ਕਰਾਂਗੇ ਉੱਚਾ ਅੱਛਾ ਜੀ ਹੈ, ਇਹ ਤਾਂ ਕਿ ਪੱਕੀ ਇੱਟ ਵਾਲਾ ਸਿਲਸਿਲਾ ਇਹਦੇ 'ਚ ਨਾ ਖਤਮ ਹੋਵੇ। ਠੀਕ ਆ। ਤੇ ਇਹ ਤਾਂ ਸਾਡਾ ਆਪਣਾ ਅਸਲ ਹੁਜਰਾ ਜਿਹੜਾ ਵਾ ਨਾ ਇਹੀ ਹੋਣਾ ਵਾ। ਹੈਂ? ਹਾਂ ਵਾਹ ਵੀ ਵਾਹ ਲੈ ਰਾਣਾ ਆਪ ਵੀ ਰਹਿੰਦਾ ਨਾਲ ਬਤਕਾਂ ਵੀ ਰਹਿ ਲੈਂਦੀਆਂ ਨਾਲ ਮੁਰਗੀਆਂ। ਤਾਂ ਭਾਈ ਹਾਂ। ਕੀ ਬਾਤ ਆ ਤਾਂ ਅੱਛਾ ਤੇ ਠੀਕ ਆ। ਇਹਨੂੰ ਵਾਰ ਉੱਚੇ ਕਰਾਵਾਂਗੇ ਤੇ ਇਹ ਤਾਂ ਰਹੇਗਾ ਇੱਥੇ, ਤੇ ਉੱਥੇ ਦੂਸਰੇ ਪਾਸੇ ਨਾ ਬਣਾਵਾਂਗੇ ਇੱਕ ਬਰਾਮਦਾ। ਇੱਥੇ ਰਣ ਸਾਹਿਬ ਇੰਨੇ ਕਿ ਥਾਂ 'ਚ ਕੀ ਚੀਲੇ ਚੁਲੇ ਲਈ ਬਣਾਣੀ ਹੈ ਕੋਈ ਇਹ ਆਪਣੇ ਲਈ ਅੱਜ ਕਮਰਾ ਦੂਸਰਾ ਵੀ ਹੈਗਾ ਵਾ, ਜੇ ਤੁਹਾਡੇ ਵਰਗਾ ਕੋਈ ਮਹਿਮਾਨ ਆ ਜਾ ਰਾਤ ਨੂੰ। ਬੰਦਾ ਆ ਜਾਏ ਇੱਥੇ ਹੁਣ ਇਸ ਕਮਰੇ 'ਚ ਉਹਨੂੰ ਕਿੱਥੇ ਬਾਣਾ ਆ ਜਾ ਕਮਰਾ ਜਿਹੜਾ ਨਹੀਂ ਬਣਾਇਆ ਰਣ ਖਾਸੇ ਦਿਨ ਹੋ ਗਏ ਇਹ ਬੂਟੇ, ਖਾਸੇ ਦਿਨ ਹੋ ਗਏ ਇੱਥੇ ਬਹੁਤ ਖਾਸ ਕੋਈ ਇੱਕ ਅੱਧਾ ਬੰਦਾ ਜਿਹੜਾ ਵਾ ਨਾ, ਜਿਹੜੇ ਪੱਕੇ ਮਰੀਜ਼ ਐ ਨਾ, ਉਹੀ ਇੱਥੇ ਫਿਰ ਜਿਹੜਾ ਨਾ। ਵਾਹ 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 ਕੀ ਬਾਤ ਆ ਭਾਈ ਵਾਹ ਵਾਹ ਕੀ ਬਾਤ ਆ। ਅੱਛਾ ਅੱਛਾ ਉਹ ਕਮਰਾ ਜੀ ਸਾਹਮਣੇ ਰਾਣਾ ਸਾਹਿਬ ਦਾ, ਆ ਦਿਖਾ ਦਿਓ ਜੀ ਉਹ ਕਮਰਾ ਰਾਣਾ ਸਾਹਿਬ ਦਾ। ਆ ਦੇਖੋ ਜੀ ਹਾਂਜੀ ਉਹਨੂੰ ਸਾਦਿਆਂ ਜਿਹਦੇ ਚ ਰਾਤ ਨੂੰ ਸੌਂਦਾ ਕੀ ਸਾਦੇ ਪਲੰਗ ਰੂਮ ਬੈਡਰੂਮ ਆ ਦੇਖ ਆ ਕਮਰਾ ਇੱਕ ਬਣਾਇਆ ਵਾ, ਕਮਰਾ ਕਮ ਕਿਚਨ ਜਿਹੜਾ ਵਾ। ਕੀ ਬਾਤ ਆ ਜੀ ਆ ਦਿਖਾਓ ਜੀ ਕੰਮ ਕਿਚਨ ਹਾਂ। ਕੀ ਵਾਹ ਬਈ ਵਾਹ ਆ ਵਾਧੂ ਆ ਬਈ, ਆ ਕੰਮ ਠੀਕ ਆ ਆ ਵਾਧੂ ਆ ਬਈ ਕੰਮ ਜੋ ਮਰਜੀ। ਇਹ ਸਾਨੂੰ ਕੁਝ ਹੁਣ ਖਵਾਓਗੇ ਪਿਆਓਗੇ ਜਾਂ ਗੱਲਾਂ ਜੀ ਸਾਨੂੰ? ਨਹੀਂ ਨਹੀਂ, ਤੁਹਾਨੂੰ ਹੁਣ ਨਾ ਤੁਹਾਨੂੰ ਚਾਹ ਪਿਲਾਵਾਂਗੇ, ਜਲੇਬੀਆਂ ਖਵਾਵਾਂਗੇ। ਆਏ। ਜੇ ਪਹਿਲੋਂ ਤੁਹਾਡਾ ਸਾਨੂੰ ਪ੍ਰੋਗਰਾਮ ਦਾ ਜੇ ਪ੍ਰੋਗਰਾਮ ਦਾ ਪਤਾ ਹੁੰਦਾ ਫਿਰ ਤੁਹਾਨੂੰ ਕੋਈ ਪਕੌੜਿਆਂ ਵਾਲਾ ਕੰਮ ਨਾ। ਆ ਦੇਖ ਕੋਈ ਖਾਣੇ ਪੀਣੇ ਵਾਲੀ ਜੀ, ਆ ਦੇਖ ਦੇਸੀ ਘਿਓ ਵੀ ਜਿਹੜਾ ਨਾ ਮੌਜੂਦ ਆ। ਅਖੀਰੀ ਹੋਈ ਪਈ ਆ ਯਾਰ ਕੇ ਵੀ ਲਈ ਬੈਠਾ ਆ ਜੋ ਆਪਾਂ ਖਾਣੇ ਪੀਣੇ ਵਾਲਾ ਜਦੋਂ ਤੱਕ ਚਾਹ ਬਣਦੀ ਜਿਹੜਾ ਆ ਪੁਰਾਣਾ ਰਾਂਝਾ ਸੀ ਨਾ ਉਹਦੀ ਵੰਜਲੀ ਬੜੀ ਮਸ਼ਹੂਰ ਸੀ। ਇਸ ਰਾਂਝੇ ਦੀ ਚਾਹ ਬਣੀ ਹੋਈ ਜਿਹੜੀ ਹੈ। ਸਾਨੂੰ ਚਾਹ ਧਰੋ ਚਾਹ। ਅੱਛਾ ਜੀ ਉਹ ਦੱਸਿਆ ਨਹੀਂ ਤੁਸੀਂ ਵੀ ਉਹ ਜਾਣੀ ਪਾਈ ਹੈ। ਇੱਥੇ ਮੋਟਰ ਲਾਈ ਸੀ ਪਹਿਲੇ, ਬਾਅਦ ਸਾਡਾ ਇੱਥੇ ਕਮਰਾ ਬਣਾਉਣ ਦਾ ਬਣ ਗਿਆ ਇਰਾਦਾ। ਅੱਛਾ। ਤੁਸੀਂ ਫਿਰ ਮੋਟਰ ਗਾਂ ਪਿਛਾਂ ਕਰ ਲੈਣੀ ਸੀ, ਉੱਥੇ ਛੱਤ ਪਾਤੀ ਕੱਲ ਨੂੰ ਇਹ ਤਾਂ ਪਾਣੀ ਪੈ ਜਾਊਗਾ ਜਾਂ ਮੋਟਰ ਲੀਕ ਹੋ ਨਹੀਂ, ਜਾਏ ਇਹ- ਵਜ੍ਹਾ ਬਣ ਜੇ। ਜਦੋਂ ਹੋਏਗੀ ਦੇਖੀ ਜਾਏਗੀ, ਫਿਰ ਪੱਟ ਲਾਂਗੇ। ਆ ਚੱਲ ਹੋਰ ਕਿਹੜਾ ਕੰਮ ਆ ਆਹੋ ਆ ਖੱਟ ਪਛਾੜ ਤਾਂ ਜਿਹੜਾ ਨਾ ਹੈ ਆ। ਹੋਰ ਕਿਹੜਾ ਆ ਮੇਰੇ ਬੜਾ ਪਸੰਦ ਆਇਆ ਜੀ ਹਾਂ ਖਾਲਦ। ਇਹ ਜਿਹੜਾ ਆ ਇੱਕ ਤਾਂ ਕੋਠਾ ਬੜੇ ਪਸੰਦ ਆਇਆ ਹਾਂ ਬੜਾ। ਹਾਂ ਕੱਚੀ ਕੱਚੀ। ਜਿਹੜੀ ਅੱਛਾ ਛੱਤ ਉਹ ਕਰੇ। ਪਾਸਾ ਹੋ ਗਿਆ ਜੀ ਡੰਗਰਾਂ ਹਾਂ ਉਹ ਡੰਗਰਾਂ ਦਾ ਹੋ ਗਿਆ। ਅੱਛਾ ਇਹ ਦੇਖੋ ਨਾ ਜੀ ਖਾਸੇ ਦਿਨਾਂ ਦੇ ਮਿਸਤਰੀ ਲੱਗੇ ਆ ਤੇ ਅੱਲਾ ਨੇ ਕਰਿਆ ਕੁਛ ਨਾ ਕੁਛ ਸਿੱਧਾ ਹਾਂ। ਹੋ ਗਿਆ। ਫਿਰ ਤੁਸੀਂ ਕਹਿਣਾ ਵੀ ਉਹ ਕਮਰਾ ਵੀ ਤੁਹਾਡਾ, ਯਾਨੀ ਕਿ ਜਿਹੜਾ ਦੇਖੋ ਨਾ ਵਾ ਟੋਕਿਆ ਨਹੀਂ ਵੱਖਰੇ ਹੋ ਗਈ। ਹਾਂ। ਆ ਕੰਮ ਬੜਾ ਸੋਹਣਾ ਹੋ ਗਿਆ। ਨਹੀਂ ਸੋਹਣਾ ਹੋ ਗਿਆ ਸੋਹਣਾ ਹਾਂ ਆ ਹੇਠਾਂ ਇੱਟਾਂ ਲਾਈਆਂ ਡੰਗਰਾਂ ਦੇ। ਮਾਸ਼ਾਅੱਲਾ। ਲਓ ਜੀ ਇਹ ਡੰਗਰਾਂ ਵਾਸਤੇ ਜਿਹੜਾ ਨਾ ਬੜਾ ਬੈਸਟ ਹੋ ਗਿਆ ਜੀ। ਉਹ ਕੀ ਬਾਤ। ਉਹ ਬੱਕਰੀਆਂ ਲਈ ਬਣਾਇਆ। ਉਹ ਖੁੱਡਾ ਹਾਂ ਗੁੱਡ। ਉਹ ਕਮਰੇ ਦੇ ਵਿੱਚ ਕਮਰਾ ਬਣਾਤਾ ਰਾਣਾ ਸਾਹਿਬ ਨੇ। ਹਾਂ ਕਮਰੇ ਦੇ ਵਿੱਚ ਕਮਰਾ ਬੱਕਰੀਆਂ ਲਈ ਅੱਛਾ। ਡਬਲ ਨਿੱਘ ਹੋ ਗਿਆ। ਕੀ ਬਾਤ ਹੈ ਰਾਣਾ ਸਾਹਿਬ। ਆ ਉਸ ਕੋਠੇ ਤੇ ਛਤੀਰੀ ਪਾਣੀ ਆ, ਬਾਲੇ ਵੀ ਇਕੱਠੇ ਕਰ ਰਹੇ ਆ। ਉਹ ਠੀਕ। ਜਿਹੜਾ ਬਾਹਰ ਵਾਲਾ ਆ ਬੱਕਰੀਆਂ ਵਾਸਤੇ ਆ ਜੀ। ਇਹ ਰਾਣਾ ਸਾਹਿਬ ਨੇ ਬੱਕਰੀਆਂ ਦਾ ਵੀ ਸ਼ੌਕ ਕੀਤਾ ਹੋਇਆ ਤੇ ਉਹ ਫਿਰ ਇਹ ਵੀ ਸਿਆਲੇ 'ਚ ਨਾ ਹਾਂ, ਲੈ। ਇਦਾਂ ਹੀ ਚਾਹੀਦਾ ਸੀ। ਇੱਦੀ ਕੀ ਬਾਤ ਆ। ਰਾਣਾ ਸਾਹਿਬ ਇਹ ਜੇ ਸਹੀ ਪੁੱਛੋ ਨਾ ਹਾਂ ਤੇ ਜੇ ਡੰਗਰ ਰੱਖੋ ਫਿਰ ਇਦਾਂ ਇੰਤਜ਼ਾਮ ਕਰੋ। ਹਾਂ ਨਹੀਂ ਪਹਿਲੋਂ ਸਾਡੇ ਦੋ ਬੱਕਰੀ ਦੇ ਹਾਂ। ਇਹ ਬਣਿਆ ਨਹੀਂ ਸੀ ਤੇ ਇੱਕ ਬੱਚਾ ਜਿਹੜਾ ਵਾ ਜ਼ਾਇਆ ਹੋ ਗਿਆ ਉਦੋਂ ਠੰਡ 'ਚ। ਹਾਂ ਅੱਛਾ ਮੈਨੂੰ ਨਾ ਤੁਸੀਂ ਇੱਕ ਗੱਲ ਦੱਸੋ ਹਾਂ ਵੀ ਬਰਾਂਡੇ ਦੇ ਵਿੱਚ ਤਾਂ ਆ ਗਈਆਂ ਨਾ ਇੱਟਾਂ ਜੀ, ਹਾਂ ਡੰਗਰ ਕਿਸੇ ਟਾਈਮ ਖੁਰਲੀ ਤੇ ਖੜੇ ਪੱਠੇ ਖਾ ਰਹੇ, ਹਾਂ ਕੋਈ ਕੱਚੀ ਥਾਂ ਵੀ ਰੱਖੋ ਵੀ ਕਿਸੇ ਟਾਈਮ ਨਾ। ਨਹੀਂ ਆ ਦੇਖ ਪਰਲੇ ਪਾਸੇ ਆ ਡੰਗਰ, ਆ ਕੱਚੀ ਜਗ੍ਹਾ ਇੱਥੇ ਖੋਲ ਕੇ। ਉਹ ਆ ਜੀ ਕੱਚੀ ਥਾਂ, ਹਾਂ ਹਾਂ ਉਹ ਜੀ ਕੱਚੀ। ਉਹ ਵੀ ਮੋਟਰ ਲੱਗੀ ਹੈ। ਹੈ ਉਹ ਇੰਚ ਵਾਲਾ ਪਾਈਪ ਜਿਹੜਾ ਉਹ ਨਾ ਛੋਟਾ ਜਿਹੜੇ ਆ, ਇਹ ਹੈ 1.5 ਇੰਚ ਵਾਲਾ ਬਲਕਿ। ਇਹ ਕਾਹਦੇ ਵਾਸਤੇ ਜੀ? ਇਹ ਜਦੋਂ ਪਾਣੀ ਬਿਲਕੁਲ ਬੰਦ ਹੋ ਜਾਂਦਾ ਨਾ ਤੇ ਉਦੋਂ ਫਿਰ ਇਹ ਚਲਾ ਦੁਹਾੜਾ ਕੁ ਭਰ ਲੈਂਦਾ ਇਹ ਦਿਨ 'ਚ।
ਇਹ ਦੂਆ ਚੂਆ ਪੰਪ ਨਹੀਂ ਇਹ ਮਜ਼ਾਈਲ ਪੰਪ ਹੈ ਜਿਹੜਾ ਅੱਛਾ, ਅੰਦਰ। ਚੂਆ ਪੰਪ ਇਹ ਹੇਠਾਂ ਗਿਆ ਹੈ ਨਾ ਪੈਪ 'ਚ ਹਾਂ ਉਹੀ ਆ। ਆਹੋ ਕੋਈ ਚੂਹਾ ਕਹਿੰਦਾ, ਕੋਈ ਮਜ਼ਾਇਲ ਕਹਿੰਦਾ। ਤੇ ਇਹ ਤਾਂ ਬੜਾ ਵਾਧੂ ਕੰਮ ਆ। ਬਿਜਲੀ ਕਿੰਨੀ ਲੈਂਦਾ? ਬਿਜਲੀ ਇਹ ਬਹੁਤ ਥੋੜੀ ਜਿਹੀ ਲੈਂਦਾ ਵਾ। ਇਹ ਇੱਕ ਹੋਰ ਲਾਣਾ ਵਾ। ਹਾਂ ਇਹ ਸਾਨੀ ਆ ਹੁਣ ਮੱਕੀ ਸੀ, ਸਾਡਾ ਕਮਾਦ ਸੀ, ਇਹ ਇਹਦੇ ਤੇ ਹੀ ਜਿਹੜਾ ਨਾ ਚੱਲਿਆ ਵਾ। ਹਾਂਜੀ। ਅੱਛਾ ਜੀ, ਮਾਸ਼ਾਅੱਲਾ ਦੇਖੋ ਖੇਤ ਦਾ ਹੁਸਨ ਦੇਖੋ ਬਈ ਖੇਤ 'ਚ ਥੈਲੇ ਭਰੇ ਪਏ। ਇਹ ਰਾਣਾ ਸਾਹਿਬ ਦੱਸਿਓ ਜੀ ਥੋੜਾ ਜਿਹਾ। ਹਾਂ ਆ ਜਾਓ ਦਿਖਾਣੇ। ਨਹੀਂ ਉਧਰ ਪਰਾਂ ਨਹੀਂ ਜਾਣਾ ਜੀ, ਉੱਥੇ ਨਹੀਂ ਉੱਥੇ ਔਰਤਾਂ 'ਚ ਨਹੀਂ ਜਾਣਾ, ਇੱਥੇ ਤੁਹਾਨੂੰ ਜਿਹੜਾ ਪਾਪੂਲਰ ਵਾਲਾ ਆਪਣਾ ਜਿਹੜਾ ਪਾਪੂਲਰ ਵੀ ਦੇਖ ਲੈਂਦੇ ਆ ਜਾਓ ਬਹਾਨੇ ਸਿਰ। ਰਾਂਝਾ ਜੋ ਦਿਖਾਈ ਜਾਂਦਾ ਨਾ ਉਹਦੀ ਮੌਜ ਦੀ ਗੱਲ। ਮੌਜ ਦੀ ਗੱਲ ਆ ਜੀ। ਅੱਜ ਰਾਂਝਾ ਹੈ ਹੀ ਮੌਜ 'ਚ। ਰਾਂਝਾ ਮੌਜ 'ਚ ਆ। ਹੈ ਹੀ ਰਾਂਝਾ ਮੌਜ 'ਚ। ਅੱਲਾ ਸਿਹਤ ਤੰਦਰੁਸਤੀ ਦੇਵੇ ਜੀ। ਰਾਣਾ ਸਾਹਿਬ ਦੀਆਂ ਬੜੀਆਂ ਰੌਣਕਾਂ। ਜਦੋਂ ਸਾਡਾ ਜੀ ਅਦਾਸ ਹੁੰਦਾ ਨਾ ਜੀ ਤੇ ਜਾਂ ਰਾਣਾ ਸਾਹਿਬ ਸਾਡੇ ਕੋ ਆ ਜਾਂਦੇ ਆ ਤੇ ਜਾਂ ਅਸੀਂ ਛਾਲ ਮਾਰ ਉਹ ਕੇ ਛੋਟਾ ਜਿਹਾ ਬੈੱਡ ਹੈ ਗੰਡੋਇਆਂ ਦੀ ਖਾਦ ਵਾਲਾ, ਇੱਥੇ ਹੁਣ ਜ਼ਰਾ ਵੱਡਾ ਬਣਾ ਰਹੇ ਆ, ਉਹਨਾਂ ਨੂੰ ਸ਼ਿਫਟ ਕਰਨਾ। ਖਾਲਦ ਕਿੱਧਰ ਗਿਆ? ਅੱਛਾ। ਤੇ ਆਹ ਪਾਪੂਲਰ ਜਿਹੜੇ ਆ ਨਾ ਹੁਣ ਇਹਨਾਂ ਨੂੰ ਲਾਵਾਂਗੇ ਕੋਈ 5-5 ਫੁੱਟ ਦੇ ਫਾਸਲੇ ਤੇ ਤੇ ਤਰਤੀਬ ਇਹ ਜੜੋਂ ਪੱਟੇ ਆ ਜੀ, ਕਲਮ ਬਣਾਈ ਆ। ਜੜੋਂ ਹੀ ਪੱਟੇ ਆ। ਇਹ ਸਵੇਰੇ ਲੱਗੇ ਸੀ ਮੁੰਡੇ ਪੱਟਣ। ਹਾਂ ਬਸ ਆ ਥੋੜੇ ਜਿਹੇ ਰਹਿ ਗਏ। ਇਹ ਪਹਿਲੇ ਵੀ ਅਸੀਂ ਵੱਡੇ ਵੱਡੇ ਲਾਏ। ਇੱਥੋਂ ਪੱਟ ਲਏ। ਹਾਂ ਗਾਂ ਫਿਰ ਇਹਨਾਂ ਨੂੰ ਹੁਣ ਇੱਥੇ ਤਰਤੀਬ ਸਿਰ ਜਿਹੜਾ ਵਾ ਨਾ ਲਾਵਾਂਗੇ 5-5 ਫੁੱਟ ਦੇ ਫਾਸਲੇ ਦੇ ਵਿੱਚ, ਜਿਹੜਾ ਦਰਮਿਆਨ 'ਚ ਬਣਨਗੀਆਂ ਨਾ ਕਿਆਰੀਆਂ, ਉੱਥੇ ਕੋਈ ਨਰਸਰੀ ਦੇ ਕੋਈ ਪੌਦੇ ਵਾਲਾ ਹਿਸਾਬ ਜਿਹੜਾ ਨਹੀਂ। ਤੇ ਰਾਣਾ ਸਾਹਿਬ ਫਿਰ ਤੁਸੀਂ ਸਾਰੇ ਨਹੀਂ ਸੀ ਪੱਟਣੇ, ਤੁਸੀਂ ਉਸ ਤਰਤੀਬ ਨਾਲ ਪੱਟ ਲੈਣੇ। ਨਹੀਂ ਉਹ ਇੱਕ ਨਕਸ਼ਾ ਨਵਾਂ ਹੀ ਸਾਰਾ ਹੀ ਜਿਹੜਾ ਨਾ ਬਸ ਮੌਜ ਦੀ ਗੱਲ ਆ। ਹਾਂ ਅੱਛਾ ਰਾਣਾ ਸਾਹਿਬ ਇਹਦੇ 'ਚ ਕੋਈ ਵੱਧ ਵੀ ਆ ਕਿ ਆਪਣਾ ਹੀ ਮਸਾਂ ਸਰਨਾ ਜੀ? ਨਹੀਂ ਜੀ ਆਪਣਾ ਹੀ ਸਰਨਾ ਵਾ, ਵੱਧ ਵਾਲੀ ਕੋਈ ਨਹੀਂ ਗੱਲ। ਆਈ ਮੌਜ ਫਕੀਰ ਨੂੰ ਜੀ ਆ ਲੈ ਲਓ। ਲਾਈ ਕੁੱਲੀ ਨੂੰ ਅੱਗ। ਹਾਂ ਆਈ ਮੌਜ ਫਕੀਰ ਨੂੰ ਹਾਂਜੀ ਲਾਈ ਕੁੱਲੀ ਨੂੰ ਅੱਗ। ਲਾਈ ਕੁਲੀ ਨੂੰ। ਕਹਿੰਦੇ ਵੀ ਇਹ ਪੱਟ ਕੇ ਨਾ ਇੱਥੋਂ ਆ ਮੇਰੇ ਵੱਲ ਦੇਖੀ ਇੱਧਰ, ਇੱਥੋਂ ਪਪੂਲਰ ਪੱਟ ਕੇ ਨਾ ਕਹਿੰਦੇ ਇੱਥੇ ਕਹਿੰਦੇ ਲਾ ਦੇਣੇ। ਕੀ ਬਾਤ ਹੈ, ਕੀ ਅੱਲਾ ਨੇ ਦਿਮਾਗ ਦਿਆ। ਸੁਭਾਨ ਅੱਲਾ ਜੀ। ਹਾਂ ਕੀ ਬਰੀਕ ਲੋਕ ਆ ਯਾਰ। ਤੇ ਇੱਥੇ ਕਮਾਦ ਸੀ ਪਹਿਲੇ, ਕਮਾਦ ਖਤਮ, ਹੁਣ ਇੱਥੇ ਗੁਲਾਬ ਲਾਵਾਂਗੇ। ਹਾਂ ਗੁਲਾਬ ਸਹੀ। ਹਾਂ ਸੋਹਣਾ ਜ਼ਰਾ ਉਹ ਜੀ ਸਾਨੂੰ ਵੀ, ਮੈਨੂੰ ਤੇ ਖਾਲਦ ਨੂੰ ਵੀ ਕੋਈ ਦਵਾੜਾ ਲਵਾਓ ਜੀ। ਚਲੋ ਠੀਕ ਗੁਲਾਬ ਨਹੀਂ ਗੁਲਾਬ ਤਾਂ ਅਸੀਂ ਹੁਣ ਲਾਣਾ, ਇੱਧਰ ਵੀ ਲਾਣਾ ਤੇ ਇੱਧਰ ਵੀ ਲਾਣਾ। ਅਸੀਂ ਵੀ ਥੋੜਾ ਜਿਹਾ ਦੁਹਾੜਾ ਕਿੱਧਰ ਲਾਣੇ ਆ, ਦੁਹਾੜਾ ਕੋਧਰ। ਤੇ ਦਵਾੜਾ ਸਾਡੇ ਵੱਲ ਦਵਾੜਾ ਨਾ ਲਵਾਓ, ਮੈਨੂੰ 2 ਕਨਾਲਾਂ ਲਵਾ ਦਿਓ। ਚਲੋ ਕਿਉਂਕਿ ਜੋ ਪਤਾ ਕਿੱਦਾਂ ਹੁੰਦਾ ਸਾਡੇ ਕੋਲ ਵੀ ਇਹ ਦੁਹਾੜਾ ਨਹੀਂ ਹੈ, 2 ਕਨਾਲਾਂ ਹੀ ਬਣਨੀਆਂ ਜਗ੍ਹਾ। ਜੀ ਠੀਕ। ਰਾਣਾ ਸਾਹਿਬ ਜਦੋਂ ਇੱਕ ਕਿਸਮ ਦਾ ਚਾਚੇ ਬੂਟੇ ਨੂੰ ਵੀ ਲਵਾਉਂਦੇ ਆ ਕਨਾਲ, ਹਾਂ। ਉਹਦਾ ਇਹ ਆ ਨਾ ਜਿੱਥੇ ਤੁਸੀਂ ਵੇਚਣਾ ਮਿਸਾਲ ਆ, ਆਪਾਂ ਇਕੱਠਾ ਜਿੱਥੇ ਗਾਹਕ ਇੱਥੇ ਇੱਕ ਆਣਾ, ਉਹਨੂੰ ਕੋਈ ਥੋੜਾ ਜਿਹਾ ਲੱਭੇ ਤਾਂ ਸਹੀ ਨਾ ਗੁਲਾਬ ਦਿਹਾੜੀ ਦਾ। ਹਾਂ ਮਾਰਕੀਟ ਤਾਂ ਬਣੇ। ਹਾਂ ਮਾਰਕੀਟ। ਹਾਂ ਉਹਦਾ ਸਫ਼ਰ ਪੂਰਾ ਹੋ ਜੇ। ਹਾਂ ਤੇ ਪੈਂਡਾ ਉਸ ਤਰ੍ਹਾਂ ਹੀ ਫਿਰ ਹੌਲੀ ਹੌਲੀ ਕਣਕ ਤੋਂ ਬਾਅਦ ਕੋਈ ਟਿਊਬ ਰੋਜ਼ ਦਾ ਵੀ ਕਰਦੇ ਆ, ਨਾਲੇ ਖੁਸ਼ਬੂਦਾਰ ਹੋਵੇ ਨਾ, ਕੋਈ ਸੋਹਣਾ ਲੱਗੇ ਮਾਹੌਲ। ਨਹੀਂ ਉਹ ਜੀ ਸ਼ੌਕ ਕਰੋ ਹਾਂ। ਜੀ। ਤੇ ਇੱਕ ਤਾਂ ਤੁਹਾਡੇ ਹੱਥ ਵਾਲਾ ਪਰੇਸ਼ਾਨੀ ਮੁੱਕ ਗਈ, ਹਾਂ ਨਹੀਂ ਤੇ ਹੁਣ ਹੌਲੀ ਹੌਲੀ ਦੂਏ ਸ਼ੌਕ ਪੂਰੇ। ਲੋ ਜੀ ਆ ਮਾਵਾਂ ਧੀਆਂ ਇਕੱਠੀਆਂ ਹੋ ਗਈਆਂ ਦੋਵਾਂ ਚੁੱਲ੍ਹੇ ਤੇ। ਬੜੇ ਚਿਰ ਬਾਅਦ ਮਾਵਾਂ ਧੀਆਂ ਇਕੱਠੀਆਂ ਬੜੇ ਦੇਰ ਬਾਅਦ ਇਕੱਠੀਆਂ ਕੀਤੀਆਂ। ਜਿਉਂਦੇ ਵਾਸਤੇ ਰੱਬ ਦੀ ਜ਼ਾਤ ਸਿਹਤ ਤੰਦਰੁਸਤੀ ਦੇਵੇ ਜੀ। ਆਪਣੇ ਹੱਥਾਂ ਨਾਲ ਸਾਨੂੰ ਚਾਹ ਪਕਾ ਕੇ ਪਿਲਾ ਰਹੇ ਜੀ ਰਾਣਾ ਸਾਹਿਬ। ਚਾਹ ਵੀ ਦੇਖੋ ਜੀ ਬੱਗੀ ਸਾਵੀ ਚਾਹ ਜੀ। ਅਸਲ ਤੇ ਤੁਹਾਡਾ ਪਤਾ ਹੀ ਨਹੀਂ ਸੀ, ਜੇ ਪਤਾ ਹੁੰਦਾ ਨਾ ਇਹ ਤਾਂ ਰੂਟੀਨ ਵਾਲਾ ਦੁੱਧ ਪਿਆ ਸੀ, ਤੇ ਜੇ ਪਤਾ ਹੁੰਦਾ ਤੇ ਕੁਝ ਦੁੱਧ ਹੋਰ ਮੰਗਵਾ ਲੈਂਦੇ। ਹੁਣ ਇਦਾਂ ਦਾ ਕੰਮ ਮਿਲੂਗਾ। ਰਾਣਾ ਸਾਹਿਬ ਇੱਕ ਬੰਦੇ ਨੇ ਨਾ ਜੀ ਗੱਲ ਕਰੀ, ਹੁਣ ਦੇਖ ਲਓ ਵੀ ਉਹਦੀ ਹਿੰਮਤ ਆ ਵੀ ਉਹਨੇ ਇੱਕ ਦੁੱਖ ਸੁਣਾਇਆ ਆਪਣਾ ਜੀ। ਕਹਿੰਦਾ ਵੀ ਮੈਂ ਵੱਡਾ ਘਰ ਦੇ ਵਿੱਚ ਨਾ ਵੱਡਾ ਭਰਾ ਸੀ। ਹਾਂ ਤੇ 2-3 ਭੈਣਾਂ ਸੀ, ਇੱਕ ਭਰਾ ਨਿੱਕਾ। ਕਹਿੰਦਾ ਵੀ ਅੱਬੇ ਦੇ ਨਾਲ ਲਾ ਕੇ ਮੈਂ ਟਾਈਮ ਨਾਲ ਕੰਮ ਕਰਨ ਲੱਗ ਗਿਆ, ਤੇ ਭੈਣਾਂ ਵਿਆਹੀਆਂ, ਹੋਰ ਕੋਈ ਨਿੱਕੇ ਮੋਟੇ ਕੰਮ ਕਰਨ ਵਾਲੇ ਸਾਰੇ ਕੀਤੇ। ਕਹਿੰਦਾ ਫਿਰ ਮਾਂ ਪਿਓ ਅੱਲਾ ਨੂੰ ਪਿਆਰਾ ਹੋ ਗਿਆ, ਤੇ ਭਰਾ ਹਜੇ ਵਿਆਹਿਆ ਨਹੀਂ ਸੀ। ਮੇਰਾ ਕਹਿੰਦਾ ਵਿਆਹ ਹੋ ਗਿਆ, ਮੈਂ ਬਾਲ ਬੱਚੇਦਾਰ ਹੋ ਗਿਆ, ਤੇ ਵੀ ਆਪਣੇ ਧੀ ਪੁੱਤਾਂ ਦੇ ਰੌਲੇ ਨੂੰ ਪੈ ਗਿਆ, ਆਪਣੀ ਕਬੀਲਦਾਰੀ ਦੇ ਨੂੰ। ਤੇ ਭਰਾ ਮੇਰੇ ਨੇ ਕਹਿੰਦਾ ਮੈਨੂੰ ਇੱਕ ਦਿਨ ਕੀਤਾ ਵਿੱਚ ਲਿਖ ਕੇ ਮੈਸੇਜ ਵੀ ਮੈਂ ਬਿਮਾਰ ਜਿਹਾ ਰਹਿਣਾ, ਵੀ ਮੈਂ ਟੈਸਟ ਕਰਾਣੇ, ਵੀ ਟੀਵੀ ਖਬਰੇ ਕੋਈ ਇਦਾਂ ਦੀ ਗੱਲ ਦੱਸੀ। ਕਹਿੰਦਾ ਮੈਂ ਉਹਨੂੰ ਕਿਹਾ ਅੱਛਾ ਚਲੋ ਕਰਾ ਲੈਂਦੇ ਆ। ਉਹ ਕਹਿੰਦਾ ਐਸਾ ਉਹ ਕਬੀਲਦਾਰੀ ਨੂੰ ਪਿਆ ਵੀ ਖਾਸੇ ਦਿਨ ਲੰਘੇ, ਮੈਂ ਉਹ ਦੇਖਿਆ ਹੀ ਨਹੀਂ, ਮੈਨੂੰ ਭੁੱਲ ਗਿਆ ਵੀ ਭਰਾ ਨੇ ਆ ਗੱਲ ਕੀਤੀ ਸੀ। ਇਹ ਸੱਚੀ ਗੱਲ ਆ ਜਿਹੜੀ ਸੁਣਾ ਰਿਹਾ ਥੋੜੇ ਦਿਨਾਂ ਦੀ। ਉਹ ਕਹਿੰਦਾ ਉਹ ਹੁਣ ਮੇਰਾ ਨਾ ਅਗਲੇ ਦਿਨ ਮੈਂ ਆਪਣੇ ਕੰਮ 'ਚ ਲੱਗਾ ਹਾਂ ਤੇ ਮੈਨੂੰ ਘਰੋਂ ਟੈਲੀਫੋਨ ਆਇਆ, ਤੇ ਕਰਾਚੀ ਹੁੰਦਾ ਉਹ, ਫੋਨ ਆਇਆ ਤੇ ਕਹਿੰਦਾ ਵੀ ਉਹ ਭਰਾ ਫੌਤ ਹੋ ਗਿਆ। ਓਏ
ਉਹ ਕਹਿੰਦਾ ਜਦੋਂ ਮੈਨੂੰ ਫੌਤਗੀ ਦੀ ਉਹਨਾਂ ਨੇ ਗੱਲ ਕੀਤੀ ਉਹ ਮੇਰੇ ਫਿਰ ਗੱਲ ਯਾਦ ਆਈ ਵੀ ਯਾਰ ਉਹਨੇ ਕਿਹਾ ਸੀ ਵੀ ਮੈਂ ਟੈਸਟ ਕਰਾਣੇ ਆ, ਕੋਈ ਇਦਾਂ ਦੀ ਗੱਲ ਉਹਨੇ ਕਰੀ ਤੇ ਉਹ ਕਹਿੰਦਾ ਹੁਣ ਮੈਨੂੰ ਨਾ ਬੜਾ ਇਹ ਦੁੱਖ ਜਿਹਾ ਵੀ ਯਾਰ ਕਿਆ ਕਬੀਲਦਾਰੀ ਨੂੰ। ਹੁਣ ਨਾ ਕੱਲ ਅਸੀਂ ਉੱਥੇ ਕਰ ਰਹੇ ਕੰਮ, ਜਿਹੜੀ ਮੈਂ ਅਸਲ ਗੱਲ ਜਿਹੜਾ ਸੁਨੇਹਾ ਅਸਲ ਤੁਹਾਡੇ ਕੋਲ ਲੈਣਾ, ਮੁੰਡਾ ਆਇਆ ਸੀ ਉੱਥੇ ਬੈਠੇ, ਚਾਚਾ ਬੂਟਾ ਵੀ ਬੈਠਾ ਸੀ ਤੇ ਉਹ ਆ ਕੇ ਨਾ ਮੁੰਡਾ ਕਹਿੰਦਾ ਵੀ ਮੈਂ ਤੇਰੀਆਂ ਗੱਲਾਂ ਗੁੱਲਾਂ ਸੁਣ ਕੇ ਇਦਾਂ ਤੁਹਾਨੂੰ ਦੇਖਦਾ ਰਹਿਣਾ ਤੇ ਬਈ ਐਵੇਂ ਦਿਲ ਪਛੋਰੀ ਹੁੰਦੀ ਆ ਤੇ ਅੱਜ ਸੋਚਿਆ ਮੈਂ ਤੁਹਾਡੇ ਕੋਲ ਨਾ 20 ਸਾਲ ਮੁੰਡੇ ਦੀ ਉਮਰ, ਕੱਲ ਇੱਥੇ ਆ ਜਾ 20 ਸਾਲ ਕਹਿੰਦਾ ਮੁੰਡੇ ਦੀ ਉਮਰ ਆ ਤੇ ਉਹਦੀ ਆਪਣੀ ਕਹਿੰਦਾ ਵੀ ਮੇਰਾ ਦਿਲ ਕਰਦਾ ਵੀ ਮੈਂ ਫਾਹਾ ਲੈ ਲਾ। ਮੈਂ ਕਿਹਾ ਵੀ ਕੀ ਗੱਲ? ਕਹਿੰਦਾ ਮੈਨੂੰ ਨਾ ਬਾਈ ਅਰਸ਼ਦ ਕਹਿੰਦਾ ਵੀ ਮੈਨੂੰ ਘਰ 'ਚ ਕਦਰ ਨਹੀਂ ਦਿੰਦੇ। ਉਹ ਮੁੰਡਾ ਕਹਿਣ ਲੱਗਿਆ 20 ਸਾਲ ਉਹਦੀ ਉਮਰ ਤੇ ਕਹਿੰਦਾ ਵੱਡੇ ਭਰਾ ਨੂੰ ਬਹੁਤੀ ਕਦਰ ਦਿੰਦੇ ਆ, ਮੈਂ ਕੰਮਕਾਰ ਵੀ ਕਰਦਾ, ਮੇਰਾ ਅੱਬਾ ਵੀ ਗੱਲ ਤੇ ਮੇਰੀ ਕਾਟ ਕਰਦੇ ਆ ਤੇ ਵੀ ਸਾਰੀ ਦਿਹਾੜੀ ਨਾ ਮੇਰੀ ਕਾਟ ਕਰਦੇ ਆ, ਭਰਾ ਨੂੰ ਸ਼ਾਬਾਸ਼, ਮੇਰੇ ਸਾਹਮਣੇ ਉਹਨੂੰ ਬਹੁਤੀ ਹਲਾਸ਼ੇਰੀ ਚਾਚਾ ਬੂਟਿਆ ਦਿੰਦੇ ਆ। ਤੇ ਉਹ ਕਹਿੰਦਾ ਮੈਂ ਮੇਰੀ ਬੱਸ ਹੋ ਗਈ ਦੇਖ ਕੇ ਵੀ ਮੈਂ ਕੀ ਕਰਾਂ, ਕੰਮ ਵੀ ਕਰਦਾ ਤੇ ਵੀ ਦਿਲ ਕਰਦਾ ਵੀ ਕੋਈ ਇਹੋ ਜਿਹਾ ਕਾਰਾ ਕਰ ਲਵਾਂ। ਹੁਣ ਮੈਂ ਉਹਨੂੰ ਵੀ ਹੌਸਲਾ ਉਹਨੂੰ ਦਿਆ ਜਿੰਨਾ ਕਿ ਮੈਂ ਦੇ ਸਕਦਾ ਸੀਗਾ। ਅੱਛਾ, ਮੈਂ ਗੱਲ ਇਹ ਕਰਨ ਲੱਗਾ ਸੀ ਜਿਹੜੀ ਅਸਲ ਰਾਣਾ ਸਾਹਿਬ ਤੋਂ ਵੀ ਇਦਾਂ ਦੇ ਹਾਲਾਤ ਬਣ ਰਹੇ ਆ, ਪ੍ਰੈਸ਼ਰ ਬਹੁਤ ਹੋ ਗਿਆ। ਹਾਂ, ਦਿਮਾਗ ਤੇ ਪ੍ਰੈਸ਼ਰ ਆ ਵੀ ਬੰਦੇ ਵਿਚਾਰੇ ਨਾ ਮੁੰਡੇ ਮੁੰਡੇ ਜੀ ਇਦਾਂ ਦੀ ਪਰੇਸ਼ਾਨੀਆਂ 'ਚ ਘਿਰੇ ਪਏ ਆ। ਇਹ ਨਾ ਇਸ ਟਾਈਮ ਜਿਹੜੀ ਬਿਮਾਰੀਆਂ ਨਾ ਵੱਡੀਆਂ ਵੀ ਗੁਰਦਿਆਂ ਦੀ, ਜਿਗਰ ਦੀ, ਬਲੱਡ ਪ੍ਰੈਸ਼ਰ ਦੀ, ਉਹਨਾਂ ਤੋਂ ਜ਼ਿਆਦਾ ਜਿਹੜਾ ਡਿਪਰੈਸ਼ਨ ਦਾ ਇਸ਼ੂ ਹਰ ਤੀਸਰਾ ਚੌਥਾ ਬੰਦਾ ਜਿਹੜਾ ਵਾ ਨਾ ਇਸ ਰੌਲੇ ਦਾ ਸ਼ਿਕਾਰ ਆ। ਔਰ ਇਹਦਾ ਕੀ ਵਜ੍ਹਾ ਵਾ? ਇਹ ਸਾਡੀ ਜਿਹੜੀ ਆਪਸ ਦੀ ਕਮਿਊਨੀਕੇਸ਼ਨ ਨਹੀਂ ਹੈ। ਅਸੀਂ ਯਾਨੀ ਕਿ ਜਿਹੜਾ ਨਾ ਮਿਲਣਾ ਜੁਲਣਾ ਜਿਹੜਾ ਛੱਡ ਦਿੰਦਾ ਤੇ ਹਾਂਜੀ ਹਰ ਬੰਦਾ ਮੋਬਾਈਲ ਤੇ ਮੇਲ ਮਿਲਾਪ ਹੋ ਹਾਂ। ਤੇ ਇਹਦਾ ਬਹੁਤ ਫਿਰ ਇੱਕ ਹੋਰ ਆ, ਇਹ ਬਾਕੀ ਬਿਮਾਰੀਆਂ ਜਿਹੜੀਆਂ ਵਾ ਨਾ ਉਹਨਾਂ ਦਾ ਇਲਾਜ ਹੋ ਜਾਂਦਾ। ਡਿਪਰੈਸ਼ਨ ਜਿਹੜਾ ਵਾ ਨਾ ਇਹਦਾ ਪਤਾ ਹੀ ਨਹੀਂ ਲੱਗਦਾ ਹੈ ਕਿ ਇਹ ਬਿਮਾਰੀ ਵੀ ਆ ਕੀ ਹੈ। ਉਹ ਸਾਡੇ ਜਿਸ ਤਰ੍ਹਾਂ ਪਹਿਲੇ ਨਹੀਂ ਲੋਕੀ ਕਰ ਲੈਂਦੇ ਉਹ ਜੀ ਬੰਦੇ ਨੇ ਨਾ ਦੁੱਖ ਅੰਦਰ ਹੀ ਲੈ ਲਿਆ ਹੈ, ਉਹਨੇ ਬਸ ਉਹਨੇ ਦੱਸਿਓ ਹੀ ਨਹੀਂ ਗੱਲ ਹੈ ਕਿਸੇ ਨੂੰ, ਦੁੱਖ ਅੰਦਰੋਂ ਅੰਦਰ ਹੀ ਖਾ ਗਿਆ। ਇਹ ਯਾਨੀ ਕਿ ਡਿਪਰੈਸ਼ਨ ਜਿਹੜਾ ਨਾ ਇਹ ਅੰਦਰੋਂ ਅੰਦਰ ਹੀ ਖਾ ਜਾਂਦਾ, ਜਿਵੇਂ ਲੱਕੜ ਨੂੰ ਸੀਵੀ ਲੱਗਦੀ। ਹਾਂ, ਸੀਵੀ ਲੱਗਦੀ, ਕੋਈ ਪਤਾ ਨਹੀਂ ਲੱਗਦਾ ਹੈ। ਤੇ ਇਹ ਚੀਜ਼ਾਂ ਦਾ ਬਹੁਤ ਨਹੀਂ ਇਦਾਂ ਦਾ ਕੋਈ ਸਕੂਲਾਂ ਦੇ ਵਿੱਚ ਕੋਈ ਇਹਦਾ ਇੰਤਜ਼ਾਮ ਹੋਵੇ ਜਾਂ ਕਿਸੇ ਤਰ੍ਹਾਂ ਹੋਵੇ ਵੀ ਬੰਦਿਆਂ ਨੂੰ ਇਸ ਮੁਸੀਬਤ ਤੋਂ ਬਚਣਾ ਚਾਹੀਦਾ। ਹੁਣ ਤੈਨੂੰ ਪਤਾ ਸਭ ਤੋਂ ਮਹਿੰਗੇ ਇਸ ਟਾਈਮ ਕੌਣ ਆ ਬੰਦੇ? ਹਾਂ, ਸਾਈਕਾਰਟਿਸਟ, ਸਾਈਕਲ ਚਲਾਉਣਾ, ਉਹ ਮਾਹਿਰ ਨਫਸੀਆਤ ਜਿਹੜੇ ਗੱਲਾਂ ਸੁਣਦੇ ਆ ਅੱਜ, ਉਹ ਗੱਲ ਹੀ ਸੁਣਦੇ ਆ ਨਾ। ਹੁਣ ਬੰਦੇ ਦਾ ਹਾਂ ਆਹੋ ਇਹਦਾ ਯਾਨੀ ਕਿ ਮੌਤ ਦੇ ਖੂਹ ਦੇਖਦਾ ਰਿਹਾ ਨਾ, ਜ਼ਿਆਦਾ ਸਾਈਕਲਾਂ ਨਾਲ ਹੀ ਦਿਲਚਸਪੀ ਹੈ। ਮੇਰੀ ਗੱਲ ਸੁਣ, ਤੁਸੀਂ ਲੈ ਗਿਆ ਗੱਲ ਨੂੰ ਹੋਰ ਪਾਸੇ। ਹਾਂ, ਇੱਥੇ ਆ ਨਹੀਂ ਮੈਂ ਠੀਕ ਬੈਠਾ ਜੀ, ਕਿਸੇ ਬੰਦੇ ਦੀ ਨਾ ਲੱਤ ਟੁੱਟ ਗਈ, ਹਾਂ, ਇੱਥੇ ਆ ਜਾ, ਆਵਾਜ਼ ਤਾਂ ਆਵੇ ਤੇਰੀ ਬਾਈ ਅਰਸ਼ਦ ਕੋ ਆ ਜਾਏ। ਆਉਗੀ ਆਵਾਜ਼ ਤਾਂ ਉਹਦੀ ਬਹੁਤ ਆ। ਆਵਾਜ਼ ਆਊਗੀ, ਆਵਾਜ਼ ਕਿਦਾਂ ਆਵੇ? ਅੱਛਾ, ਉਹ ਤੁਸੀਂ ਚਲੇ ਗਏ ਹੋਰ ਪਾਸੇ ਵੱਲ ਨੂੰ, ਮੰਜੀ ਇੰਜ ਕਰ ਲੈਂਦੇ। ਡਾਕਟਰਾਂ ਤੇ ਪਹੁੰਚ ਗਏ, ਲੇਕਿਨ ਇਹ ਮਰਜ਼ ਡਾਕਟਰਾਂ ਵਾਲੀ ਨਹੀਂ। ਅੱਛਾ, ਡਾਕਟਰਾਂ ਲਈ ਨਹੀਂ। ਡਿਪਰੈਸ਼ਨ ਜਿਹੜਾ ਨਾ ਉਹ ਕਿਸੇ ਨੇ ਕਿਹਾ ਯਾਰ ਨਾ ਲਿਆ ਕਰ, ਟੈਨਸ਼ਨ ਨਾ ਲੈ, ਉਹ ਕਹਿੰਦਾ ਮੈਂ ਕੋ ਮੁੱਲ ਲੈ ਕੇ ਆਣਾ ਭਾਈ, ਮੈਂ ਕੋ ਕਿਸੇ ਕੋਲ ਜਾਣਾ, ਮੈਂ ਕੋ ਬਿਆਨਾ ਦਿੱਤਾ ਆ। ਇਹ ਅੱਲਾਹ ਤਾਲਾ ਕੁਦਰਤੀ ਆ, ਜ਼ਹਿਨ ਦਿੱਤੇ ਐਵੇਂ ਬਸ ਦਬਾ। ਨਹੀਂ ਮੈਂ ਉਸੇ ਪਾਸੇ ਹਲੇ ਗੱਲ ਆਣੀ ਸੀ, ਲੇਕਿਨ ਤੁਹਾਡਾ ਇਹ ਰੌਲਾ ਨਾ ਤੁਸੀਂ ਪਹਿਲੋਂ ਹੀ ਨਾ ਯਾਨੀ ਕਿ ਹਾਂ ਰਾਣਾ ਸਾਹਿਬ, ਹਾਂ, ਉਹ ਲੱਤ ਕਿਸੇ ਟੁੱਟ ਗਈ ਨਾ ਤੇ ਉਹ ਮੰਜੇ ਤੇ ਪਿਆ, ਉੱਤੋਂ ਪੁੱਛਣ ਵਾਲੇ ਉਹ ਕੋਈ ਕਵੇ ਓਏ ਹੋਏ ਹੋਏ ਫਲਾਣੇ ਦੀ ਇਦਾਂ ਹੋ ਗਈ, ਫਲਾਣੇ ਬਚਿਆ ਹੀ ਨਹੀਂ ਕਰ, ਉਹ ਵਿਚਾਰਾ ਹੋਰ ਰਹਿੰਦਾ ਜਾਵੇ। ਡੀ ਤੋਂ ਕੋਈ ਗਿਆ ਨਾ ਰਾਣਾ ਸਾਹਿਬ ਰੰਗਾ, ਉਹਨੇ ਜਾਗ ਬੁਝਾ, ਉਹਨੇ ਕਿਹਾ ਕੀ ਹੋਇਆ? ਉਹਨੇ ਕਿਹਾ ਲੱਤ ਟੁੱਟੀ ਆ, ਜਾਂ ਉਹਨੇ ਕਿਹਾ ਕੁਝ ਵੀ ਨਹੀਂ, ਇਹ ਤਾਂ ਕਈ ਵਾਰੀ ਬੰਦਿਆਂ ਦੀਆਂ ਟੁੱਟ ਜਾਂਦੀਆਂ, ਲੱਤ ਦਾ ਕਿਹੜਾ ਰੌਲਾ ਏਦਾਂ ਤਕੜਾ ਕਰਦਾ। ਉਹਨੇ ਕਿਹਾ ਇਹਨੂੰ ਘਿਓ ਦਾ ਫੱਕਾ ਦਿਓ ਪਰੋਂ ਲਿਆ ਕੇ, ਉਹ ਦੂਏ ਆਪ ਦੀ ਸੁਣਦੇ ਸੀ। ਉਹਨੇ ਕਿਹਾ ਓ ਭਾਈ ਇਹਦੀ ਗੱਲ ਸੁਣੋ ਯਾਰ, ਜਿਹੜਾ ਆ ਬੰਦਾ ਕਹਿ ਰਿਹਾ ਇਹਦੀ ਗੱਲ ਸੁਣੋ ਨਾ ਤੁਸੀਂ, ਇਹ ਕੀ ਕਹਿ ਰਹੇ ਹੋ? ਉਹਨੇ ਕਿਹਾ ਦੇਸੀ ਮੁਰਗਾ ਲਿਆਓ ਤੇ ਘਿਓ ਲਿਆਓ ਉਥੋਂ ਦੇਸੀ, ਤੇ ਮੁਰਗੇ ਦੇ ਵਿੱਚ ਸਿੱਟ ਕੇ ਪਾਈਆ ਕਿ 2 ਡਾਂਗੇ ਨੂੰ ਘਿਓ ਦਿਓ, ਤੀਸਰੇ ਡੰਗ ਬੰਦਾ ਡੰਡੇ ਤੇ ਆ। ਤੁਸੀਂ ਇਹਨੂੰ ਕਿਹੜੇ ਰੌਲੇ ਨੂੰ ਪਾਇਆ? ਉਹ ਖਾਲਦ ਨਾ ਤੂੰ ਹਾਕੀ ਖੇਲਦਾ ਰਿਹਾ ਨਾ, ਟੈਨਸ਼ਨ ਭਾਈ ਲਈ ਦੀ ਨਹੀਂ। ਕਈ ਪਲੇਅਰ ਜਿਹੜੇ ਹੁੰਦੇ ਨਾ ਡੀ ਤੋਂ ਅਗਲੇ ਪਾਸੇ ਇੰਟਰਸੈਪਟ ਕਰਦੇ ਆ, ਕੀ ਹੁੰਦਾ? ਪਲੰਟੀ ਸਟ੍ਰੋਕ। ਇਹ ਬੂਟਾ ਹੈ ਉਹਨਾਂ ਤੋਂ ਇੰਟਰਸੈਪਟਰ ਅੱਜ ਹੈ। ਗੱਲ ਹਲੇ ਮੇਰੀ ਗੱਲ ਹਲੇ ਨਾ, ਮੈਂ ਹਲੇ ਉਸ ਪਾਸੇ ਆਣਾ ਸੀ ਹੈ ਵੀ ਪਹਿਲੇ ਵੀ ਉਹ ਹੁਣ
4-4 ਹਜ਼ਾਰ ਰੁਪਇਆ 5-5 ਹਜ਼ਾਰ ਰੁਪਇਆ ਸੈਸ਼ਨ ਦਾ ਲੈਂਦੇ ਆ। ਹਾਂਜੀ ਲੋਕ ਵੀ ਸਿਰਫ ਜੀ ਉਹਨਾਂ ਨੇ ਹਾਂ ਗੱਲ ਸੁਣਨੀ ਆ, ਉਹਦਾ ਕਰਨਾ ਵਾ। ਅਸਲ 'ਚ ਜਿਹੜਾ ਨਾ ਡਿਪਰੈਸ਼ਨ ਦੀ ਲੋੜ ਹੀ ਨਹੀਂ ਪੈਂਦੀ ਹੈ ਜਦੋਂ ਤੁਸੀਂ ਆਪਣੇ ਲੱਗਦੇ ਲੈਂਦਿਆਂ ਕੋਲ ਹਰ ਟਾਈਮ ਬੈਠਦੇ ਆ ਹੈਂ ਤੇ ਡਿਪਰੈਸ਼ਨ ਨੂੰ ਉਹਨਾਂ ਨੇ ਕਿੱਥੇ ਆਣਾ ਵਾ ਹੈ। ਡਿਪਰੈਸ਼ਨ ਨੇ ਤਾਂ ਆਣਾ ਜਦੋਂ ਤੁਸੀਂ ਕੱਟ ਕੇ ਰਹਿਣਾ ਵਾ। ਹਾਂ ਡਿਪਰੈਸ਼ਨ, ਹਾਂ ਡਿਪਰੈਸ਼ਨ, ਹਾਂ ਰਾਣਾ ਸਾਹਿਬ ਨੇ ਦੇਖੋ ਨਾ ਜੀ ਬੜੀ ਸੋਹਣੀ ਗੱਲ ਕੀਤੀ ਆ। ਅੱਛਾ ਸਰੋਇਆ ਸਾਹਿਬ, ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਨਾ, ਇਹ ਮੁੱਦਾ ਇਹ ਬੜਾ ਸੰਗੀਨ ਮੁੱਦਾ। ਗੱਲ ਸੁਣ ਲਓ ਮੇਰੀ, ਦੋ ਗੱਲਾਂ। ਇੱਕ ਤਾਂ ਉਹ ਬੰਦਾ ਘਰ ਦਾ ਜਿਹੜਾ ਨਾ ਜ਼ਿੰਮੇਦਾਰ ਹੋਣਾ, ਹਾਂ ਉਹਦਾ ਸਾਥੀ ਕੋਈ ਨਹੀਂ ਹੋਣਾ ਨਾਲ ਉਹਦਾ ਹੱਥ ਵਟਾਉਣ ਵਾਲਾ। ਉਹ ਕੱਲਾ ਉਹ ਕਹਿੰਦਾ ਵੀ ਦੂਆ ਭਰਾ ਲੱਗਾ ਰਜੇਵੇਂ ਹਾਂ ਬਾਹਰਲੇ ਮੁਲਕਾਂ ਕਿੱਥੇ ਹਾਂ ਵੀ ਉਹਦੇ ਨਾਲ ਕੋਈ ਗੱਲਬਾਤ ਸਾਂਝੀ ਕਰਨ ਵਾਲਾ ਬੰਦਾ ਨਹੀਂ ਹੈ ਕੱਲਾ। ਦੂਸਰੀ ਗੱਲ ਕੀਤੀ ਹੈ ਰਾਣਾ ਸਾਹਿਬ ਨੇ ਵੀ ਉਹ ਦੂਸਰੀ ਉਹ ਲੈ ਯਾਰ ਮੁੱਦਾ ਮਾਰ ਦੇ ਹਾਂ ਕਰੀ ਜਾ ਤੂੰ ਨਹੀਂ ਰਾਣਾ ਸਾਹਿਬ ਦੇ ਮੈਕ ਲੱਗਾ ਆ ਫਿਰ ਆਵਾਜ਼ ਆਣੀ। ਤੁਸੀਂ ਚੁੱਪ ਕਰ ਜਾਓ, ਨਹੀਂ ਤਾਂ ਮੈਨੂੰ ਆਂਦਾ ਵੀ ਇਹ ਕਰਨਾ। ਦੂਜੀ ਗੱਲ ਇਹ ਆ ਵੀ ਗੱਲ ਕੀਤੀ ਆ ਵੀ ਇਹਦੀ ਦਵਾਈ ਕੋਈ ਨਹੀਂ। ਬਾਈ ਇਹਦੀ ਦਵਾਈ ਵੀ ਆ। ਅੱਛਾ ਇਹ ਨਹੀਂ ਹੈ ਵੀ ਇਹਦੀ ਦਵਾਈ ਨਹੀਂ। ਮੈਂ ਇੱਕ ਡਾਕਟਰ ਨੂੰ ਮਿਲਿਆ, ਉਹਨੇ ਕਿਹਾ ਵੀ ਜੇ ਕੋਈ ਬੰਦਾ ਇਰਾਦਾ ਕਰਦਾ ਹੋਵੇ ਨਾ, ਗੱਲ ਸੁਣ ਲਿਓ ਅਰਸ਼ਦ ਵਾਰਸੀ ਸਾਹਿਬ ਤੁਸੀਂ ਵੀ ਕਿਸੇ ਬੰਦੇ ਦੇ ਜ਼ਿਹਨ 'ਚ ਹੋਵੇ ਨਾ ਵੀ ਮੈਂ ਖੁਦਕੁਸ਼ੀ ਕਰਨੀ ਆ, ਇਹੋ ਜੀ ਗੋਲੀ ਬਣ ਗਈ ਹੋਈ ਆ ਵੀ ਖੁਦਕੁਸ਼ੀ ਦਾ ਲਫ਼ਜ਼ ਹੀ ਜ਼ਿਹਨ 'ਚ ਨਹੀਂ ਆਣਾ। ਗੋਲੀ ਨਾਲ ਵੀ ਉਹ ਲਫ਼ਜ਼ ਹੀ ਉਹਨੇ ਦਿਮਾਗ ਦੇ ਵਿੱਚੋਂ ਤੁਹਾਡੇ ਰਿਮੂਵ ਕਰ ਦੇਣਾ, ਡਿਲੀਟ ਕਰ ਦੇਣਾ। ਇਹ ਗੱਲ ਐਵੇਂ ਨਹੀਂ ਹੈ। ਦਵਾਈਆਂ ਵੀ ਇਹਦੀਆਂ ਹੈਗੀਆਂ। ਕਾਉਂਸਲਿੰਗ ਆ, ਜਿਹੜੇ ਬੰਦੇ ਰਾਣਾ ਸਾਹਿਬ ਨੇ ਗੱਲ ਕੀਤੀ ਆ ਵੀ 5-5 ਹਜ਼ਾਰ ਰੁਪਏ ਉਹ ਕਾਹਦਾ ਭਰਦੇ, ਵੀ ਗੱਲ ਕਰਦੇ ਆ ਤੇ ਉਹਨਾਂ ਨੂੰ ਸਿਰਫ ਉਹ ਜ਼ਿਹਨੀ ਟੈਨਸ਼ਨ ਉਹਨੂੰ ਰਿਲੈਕਸ ਕਰਦੇ ਆ। ਇਸੇ ਗੱਲ ਇਹ ਵੀ ਦਵਾਈ ਆ। ਇਹ ਗੱਲ ਤੁਸੀਂ ਚਲੋ ਇਹ ਵੀ ਚੀਜ਼ ਕਰਤੀ, ਦਵਾਈ ਵਾਲੀ ਵੀ ਜ਼ਰੂਰੀ ਆ ਕਰਨੀ, ਅਭੀ ਨਿਰਾ ਗੱਲਾਂ ਨਾਲ ਨਹੀਂ। ਪਰ ਰਾਣਾ ਸਾਹਿਬ ਨੇ ਜਿਹੜੀ ਗੱਲ ਕਰੀ ਆ ਨਾ ਵੀ ਆਪਣੇ ਲੱਗਦਿਆਂ ਨਾਲ ਰਹੋ, ਮਿਲਦੇ ਜੁਲਦੇ ਰਹੋ, ਇਹ ਵੀ ਬਚਤ ਬੜੀ ਹੈ। ਨਹੀਂ ਇਹ ਤਾਂ ਇਹ ਸਭ ਤੋਂ ਪਹਿਲਾਂ, ਇਹ ਸਭ ਤੋਂ ਪਹਿਲਾਂ ਉਹਦਾ 5000 ਭਰਨਾ ਜਾ ਕੇ ਗੱਲ ਕਰਨ ਦਾ। ਡਾਕਟਰ ਜਿਹੜਾ ਉਹਦੇ ਨਾਲ ਅੱਧੇ ਘੰਟੇ ਦਾ ਸੈਸ਼ਨ ਲੈਂਦਾ ਨਾ, ਉਹਨੇ ਉਹ ਗੱਲਾਂ ਹੀ ਕਰਦਾ। ਤੁਸੀਂ ਇਹ ਗੱਲ ਕਿਹਾ ਵੀ ਮੈਂ ਇਸ ਮਰਜ਼ ਦੇ ਵਿੱਚੋਂ ਲੰਘਿਆ, ਫਿਰ ਤੁਸੀਂ ਥੋੜਾ ਜਿਹਾ ਦੱਸੋ ਤਾਂ ਵੀ। ਭਾਈ ਮੈਂ ਵੀ ਇਹਨਾਂ ਪਿਛਲੇ 2 ਮਹੀਨੇ ਡਿਪਰੈਸ਼ਨ ਚ ਰਿਹਾ। ਅੱਛਾ ਕੁਝ ਨਹੀਂ ਪਰੇਸ਼ਾਨੀ ਬਣ ਗਈ, ਐਵੇਂ ਸੋਚਦਾ ਜਿਵੇਂ ਸੋਚਦਾ ਬੈਠਾ। ਹਾਂਜੀ ਹਾਂਜੀ ਆ ਮੋਬਾਈਲ ਤੇ ਜ਼ਿਆਦਾ ਬੈਠਾ ਰਹਿਣਾ, ਬਹਿਣਾ ਦੋਸਤਾਂ ਨਾਲ ਘਟ ਗਿਆ, ਉਹਦੇ ਨਾਲ ਵਜ੍ਹਾ ਬਿਮਾਰ ਹੋ ਗਿਆ। ਫਿਰ ਮੈਡੀਸਿਨ ਖਾਧੀ, ਹੁਣ ਬਿਹਤਰ ਆ ਕਾਫੀ। ਤੇ ਇਹਦੇ 'ਚ ਇੱਕ ਬੰਦਾ ਸੋਚਾਂ ਹੀ ਆ ਬਸ, ਬੰਦਾ ਕਿਸੇ ਪਾਸੇ ਨਿਕਲ ਆਇਆ ਯਾਰ ਆਹ ਹੋ ਗਿਆ ਤੇ ਇਵੇਂ ਹੋ ਜਾਏਗਾ। ਸੋਚਾਂ ਦੁੱਖ ਦਿੰਦੀਆਂ। ਹਾਂ ਦੋ ਚੀਜ਼ਾਂ ਵਾ ਜੀ ਜੀ। ਇੱਕ ਤਾਂ ਮਿਲਦੇ ਜੁਲਦੇ ਰਹੋ, ਦੂਸਰਾ ਆਪਣੇ ਆਪ ਨੂੰ ਮਸਰੂਫ ਰੱਖੋ। ਅੱਛਾ ਮਸਰੂਫ ਰੱਖੋ। ਇਹ ਜਿਹੜੀ ਇਹ ਗੱਲ ਕਰ ਰਿਹਾ ਨਾ 2006 ਚ ਨਾ ਮੈਨੂੰ ਉਦੋਂ ਮੈਂ ਕਰੋੜ ਰੁਪਇਆ ਖਰਾਬ ਕਰ ਲਿਆ। ਅੱਛਾ ਤੇ ਮੈਨੂੰ ਬੜਾ, ਫਿਰ ਮੈਨੂੰ ਮੇਰੇ ਇੱਕ ਦੋਸਤ ਨੇ ਮਸ਼ਵਰਾ ਦਿੱਤਾ। ਉਹਨੇ ਕਿਹਾ ਨਾ ਤੁਸੀਂ ਦਾਖਲਾ ਲੈ ਲਓ। ਹਾਂ ਮੈਂ 2 ਜਗ੍ਹਾ ਤੇ ਦਾਖਲਾ ਲੈ ਲਿਆ। ਇੱਕ ਜਗ੍ਹਾ ਤੇ ਮੈਂ ਸਵੇਰੇ ਪੜ੍ਹਨ ਜਾਂਦਾ ਸੀ, ਦੂਸਰੀ ਜਗ੍ਹਾ ਤੇ ਸ਼ਾਮ ਨੂੰ ਪੜ੍ਹਨ ਜਾਂਦਾ। ਉਹਨੇ ਕਿਹਾ ਵੀ ਵਰਨਾ ਇਸ ਹਾਲਤ 'ਚ ਜਾਂ ਤਾਂ ਖੁਦਕੁਸ਼ੀ ਕਰਦਾ ਵਾ ਜਾਂ ਜਿਹੜਾ ਵਾ ਨਾ ਬੰਦੇ ਨੂੰ ਅਟੈਕ ਹੁੰਦਾ ਵਾ ਹੈ। ਅੱਛਾ ਆਪਣੇ ਆਪ ਨੂੰ ਅੰਗੇਜ ਕਰੋ। ਹਾਂ ਹੈ ਜਦੋਂ ਬਹੁਤ ਜ਼ਿਆਦਾ ਠੰਡ ਹੁੰਦੀ ਹੈ ਨਾ, ਬੰਦਾ ਸਾਰੀ ਰਾਤ ਉਹ ਵਰਜਿਸ਼ ਕਰਦਾ ਰਹੇ ਤੇ ਬੰਦਾ ਠੰਡ ਨਾਲ ਮਰਦਾ ਕੋਈ ਨਹੀਂ ਹੈ। ਸਵੇਰੇ ਵੱਜ ਜਾਂਦਾ। ਜਿਹੜਾ ਬੰਦਾ ਠੰਡ ਤੋਂ ਡਰ ਕੇ ਬਹਿ ਜਾਂਦਾ ਨਾ, ਉਹ ਸਵੇਰੇ ਜਿਹੜਾ ਪੂਰਾ ਹੋਇਆ ਹੁੰਦਾ। ਤੇ ਇਹਦੇ 'ਚ ਡਿਪਰੈਸ਼ਨ ਜਿਹੜਾ ਵਾ ਨਾ, ਜਦੋਂ ਤੁਸੀਂ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਕੰਮ ਤੋਂ, ਬੰਦਿਆਂ ਤੋਂ, ਹੈ ਤੁਸੀਂ ਖੂਹ 'ਚ ਡਿੱਗ ਗਏ ਬਸ। ਫਿਰ ਤੁਹਾਨੂੰ ਜਿਹੜਾ ਨਾ ਦੂਸਰੇ ਦੀ ਮਦਦ ਤੋਂ ਬਗੈਰ ਬੜਾ ਔਖਾ ਨਿਕਲਦਾ। ਸਿਆਣੇ ਕਹਿੰਦੇ ਸੀ ਕੱਲਾ ਛਾਲਾ ਰੁੱਖ ਵੀ ਨਾ ਹੋਵੇ। ਤੇ ਉਹ ਜਿਹੜਾ ਅਕਲਾਪਾ ਨਾ, ਇਹ ਵੀ ਬੜੀ ਵੱਡੀ ਬਿਮਾਰੀ ਆ। ਨਹੀਂ ਇਹ ਤੇਰੀ ਕੀ ਹੈ, ਤੂੰ ਗੱਲ ਕਿਵੇਂ ਕੀਤੀ ਹੈ? ਕੱਲਾ ਛਾਲਾ ਰੁੱਖ ਵੀ ਨਾ ਹੋਵੇ, ਕੀ ਸੋਚ ਕੇ ਕੀਤੀ ਹੈ ਵੀ ਬੰਦਾ ਕੱਲਾ ਨਾ ਹੋਵੇ। ਉਧਰ ਉਹਨੇ ਮਜ਼ਾਕ ਕਰਿਆ ਤੂੰ ਸਮਝ ਨਹੀਂ ਆਈ। ਉਹ ਅਸਲ 'ਚ ਨਾ ਉਹ ਹੋਰ ਗੱਲ ਕਰ ਰਹੇ ਆ। ਕੱਲਾ ਛਾਲਾ ਰੋਕ। ਹਾਂ ਅਸੀਂ ਜੇ ਟਾਲਾ ਉਹਦੇ ਕੋਲ ਟਾਲੀ ਹੋਵੇ ਨਹੀਂ ਇਹ ਗੱਲ ਕਰ ਨਹੀਂ ਅਸੀਂ ਇਕੱਲੇ ਰਹਿੰਦੇ ਹੀ ਨਹੀਂ ਹੈ। ਸਾਡੇ ਕੋਲ ਹਮੇਸ਼ਾ ਜਿਹੜੇ ਨਾ ਬੰਦੇ ਮੌਜੂਦ ਰਹਿੰਦੇ ਆ। ਰੌਣਕ ਲੱਗੀ ਰਹਿੰਦੀ। ਰੱਬ ਲਾਈ ਰੱਖੇ ਰੌਣਕ। ਇਹ ਰੌਣਕ ਹੀ ਜ਼ਿੰਦਗੀ ਆ ਜੀ। ਇੱਥੇ ਜੀ ਮਿੰਟ ਕਿਤਾਬ ਲਓ, ਤੁਸੀਂ ਵੀ ਚਾਹ ਪੀ ਲਓ ਜੀ। ਨਿਸ਼ਾਨ ਸਾਹਿਬ ਆ ਸਾਡੇ ਕੋਲ। ਰੱਬੀ ਗੱਲ ਹੋਈ ਆ ਜੀ, ਰੱਬੀ ਗੱਲ ਹੋਈ ਆ। ਖਾਲਸਾ ਫਿਲਮ ਬਣਾ ਰਹੇ ਸੀ, ਗੱਲ ਬੜੀ ਜ਼ਰੂਰੀ ਆ ਗਈ। ਚਾਚੇ ਬੂਟੇ ਨੇ ਚੇਤੇ ਕਰਾਈ। ਚਾਚਾ ਦੱਸੀ ਬਈ ਗੱਲ ਕੀ ਆ। ਇਹ ਹੁਣ ਤਾਰੀਫਾਂ ਹੀ ਬੰਨੀ ਜਾਂਦੇ। ਮੈਂ ਕਿਹਾ ਜੀ ਬੜਿਆ ਬੰਦਿਆਂ ਨੇ ਯਾਦ ਕਰਾਇਆ, ਉਹਨਾਂ ਨੂੰ ਹੁਣ ਵੀ ਯਾਦ ਆ ਬਈ ਰਾਣਾ ਖਾਲਦ ਤੇ ਰਾਣਾ ਅਸਲਮ ਸਾਹਿਬ ਨੇ ਤੁਹਾਨੂੰ ਇੱਕ ਦਾਵਤ ਦਿੱਤੀ ਸੀ ਆਲੂ ਗੋਸ਼ਤ ਦੀ। ਸ਼ੋਰੇ ਉਹ ਵੀ ਸ਼ੋਰੇ ਵਾਲੇ ਤੇ ਉਹ ਹਜੇ ਤਾਈਂ ਤੁਹਾਨੂੰ ਨਹੀਂ ਹੁਣ ਮੌਸਮ ਹੋ ਗਿਆ ਚੰਗਾ। ਤੇ ਅੱਜ ਤਾਂ ਆਲੂ ਜਿਹੜੇ ਪੈਰਾਂ 'ਚ ਰੋਲ ਰਹੇ ਖਾਲਦ ਸਾਹਿਬ। ਭਾਈ ਜਾਨ ਗੱਲ ਸੁਣ ਲਓ। ਗੱਲ ਕਰਦੀ ਤੁਸੀਂ। ਹਾਂ ਇਹਦਾ ਗੱਲ ਪੂਰਾ ਜਵਾਬ ਵੀ ਲੈ ਲਓ। ਹਾਂ ਅੰਜਮ ਸਰੋਇਆ ਸਾਹਿਬ ਨੂੰ ਮੈਂ ਇੱਕ ਵਾਰੀ ਨਹੀਂ ਹਾਂ ਅੱਛਾ 10 ਵਾਰੀ ਉੱਥੇ ਪ੍ਰੋਗਰਾਮ ਬਣਿਆ।
ਵੀ ਆ ਫਲਾਣੇ ਦਿਨ ਆਪਾਂ ਬਣਾਣਾ ਕੋਈ ਨਾ ਕੋਈ ਹੋਰ ਤੋਬਾ ਮੇਰੀ ਯਾ ਅੱਲਾ ਤੋਬਾ ਮੇਰੀ ਯਾ ਅੱਲਾ ਤੋਬਾ ਜਮ ਦੱਸਿਆ ਸਾਨੂੰ ਇਹਨੇ ਕਿਹਾ ਲਓ ਜੀ ਮੈਂ ਇਹਨਾਂ ਗੱਲਾਂ ਨੇ ਨਾ ਆ ਕੋਰਾ ਪਵਾਇਆ ਇਹਨਾਂ ਗੱਲਾਂ ਨੇ ਆਲੂਆਂ ਦਾ ਰੇਟ ਨਹੀਂ ਬਣ ਦਿੱਤਾ ਆ ਤੇਰੀਆਂ ਇਹਨਾਂ ਗੱਲਾਂ ਨੇ ਆਖੇ ਮੈਂ 20 ਵਾਰੀ ਕਿਹਾ ਕੋਈ ਮੈਂ ਤੈਨੂੰ ਦੱਸਦਾ ਅੱਛਾ ਜਿੰਦਾ ਜਾਗਦਾ ਉਹ ਜ਼ਾਹਦ ਜਿੰਦਾ ਜਾਗਦਾ ਉਹਨੂੰ ਸੱਦ ਲਾ ਇਹਨੇ ਕਿਹਾ ਇੱਕ ਵਾਰੀ ਇਹਨੇ ਕਿਹਾ ਠੀਕ ਹੈ ਜਦੋਂ ਵੱਜੇ ਨਾ ਸਵੇਰੇ 10 ਟੈਲੀਫੋਨ ਕੀਤਾ ਇਹਨੇ ਕਿਹਾ ਜੀ ਰਾਣਾ ਸਾਹਿਬ ਨੂੰ ਮਜਬੂਰੀ ਉਹਨਾਂ ਨੇ ਕੋਈ ਵਿਆਹ ਸੀ ਰਾਣਾ ਸਾਹਿਬ ਨੂੰ ਰਾਣਾ ਸਾਹਿਬ ਚਲੇ ਗਏ ਮੈਂ ਕਿਹਾ ਜੇ ਰਾਣਾ ਸਾਹਿਬ ਚਲੇ ਗਏ ਨਾ ਉਹ ਆਲੂ ਸ਼ੋਰੇ ਵਾਲੇ ਗੋਸ਼ਤ ਦੇ ਜੱਜ ਆ ਰਾਣਾ ਸਾਹਿਬ ਨਾ ਜੱਜ ਉਸਮਾਨ ਆ ਗਏ ਰਾਣਾ ਸਾਹਿਬ ਦਾ ਉੱਥੇ ਹੋਣਾ ਜ਼ਰੂਰੀ ਆ ਵੀ ਰਾਣਾ ਸਾਹਿਬ ਨੇ ਵਧੀਆ ਬਣਾਏ ਆ ਜਾਂ ਤੂੰ ਵਧੀਆ ਬਣਾਏ ਜੱਜ ਉਸਮਾਨ ਆ ਜੱਜ ਉਸਮਾਨ ਮੈਂ ਕਿਹਾ ਵੀ ਜਦੋਂ ਰਾਣਾ ਸਾਹਿਬ ਹੀ ਹੈ ਨਹੀਂ ਤੇ ਫਿਰ ਤਾਂ ਫਿਲਮ ਬਣ ਨਹੀਂ ਸਕਦੀ ਇਹ ਤਾਂ ਗੱਲ ਮੁੱਕ ਗਈ ਉੱਥੇ ਇਹਨਾਂ ਨੂੰ ਖਵਾਏ ਸੀ ਵਾਰਸੀ ਸਾਹਿਬ ਮੈਂ ਜੰਗਲ 'ਚ ਹਾਂ ਇੱਥੇ ਖਵਾਣੇ ਸੀ ਇਹਨਾਂ ਨੇ ਜੱਜ ਸੀ ਸਾਡਾ ਰੋ ਉਸਮਾਨ ਨਹੀਂ ਉਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਮੈਂ ਨਾ ਭਜਦਾ ਰਾਣੇ ਵਾਲੀ ਗੱਲ ਤੋਂ ਬਾਅਦ ਵੀ ਇਹ ਬਿਲਕੁਲ ਸੱਚੀ ਗੱਲ ਕਰ ਰਹੇ ਆ ਰਾਣਾ ਸਾਹਿਬ ਰਾਣਾ ਸਾਹਿਬ ਉਦੋਂ ਜਨਾਬ ਜੀ ਨਾ ਫੌਤਗੀ ਤੇ ਚਲ ਗਏ ਸੀ ਪਤਾ ਨਹੀਂ 84 ਪਤਾ ਨਹੀਂ ਅੱਛਾ ਫੌਤਗੀ ਸੀ ਇਹ ਉਧਰ ਚਲ ਗਏ ਇਹਨੇ ਕਿਹਾ ਅੱਜ ਨਹੀਂ ਉਸ ਤੋਂ ਬਾਅਦ ਮੈਂ ਇਹਨੂੰ ਫਿਰ ਟਾਈਮ ਦਿੱਤਾ ਰਾਤ ਨੂੰ ਉੱਥੇ ਬਹਿ ਕੇ ਮੈਂ ਕਿਹਾ ਅੰਜਮ ਸਾਹਿਬ ਫਲਾਣੇ ਦਿਨ ਪੀਰ ਵਾਲੇ ਦਿਨ ਜਾਂ ਮੰਗਲ ਵਾਲੇ ਦਿਨ ਮੈਂ ਕਿਹਾ ਤੇਰਾ ਟਾਈਮ ਆ ਕਾਲ ਮੈਨੂੰ ਤੂੰ ਕਰਨੀ ਆ ਮੈਂ ਰੈਡੀ ਆ ਇਹਨੇ ਮੈਨੂੰ ਫੋਨ ਕੀਤਾ ਮੈਂ ਤੁਹਾਨੂੰ ਉਦੋਂ ਹੀ ਦੱਸਤਾ ਸੀਗਾ ਵੀ ਉਹ ਸੁਣਤਾ ਤੇ ਜਾਣਾ ਸੀ ਅਬ ਮਸਰੂਫੀਅਤ ਹਾਂ ਮੈਂ ਕਿਹਾ ਵੀ ਉੱਥੇ ਜਾਣਾ ਕਿਸੇ ਦੀ ਖੁਸ਼ੀ 'ਚ ਵੀ ਰਲਣਾ ਚਾਹੀਦਾ ਗਮੀ 'ਚ ਵੀ ਮੈਂ ਕਿਹਾ ਵੀ ਮੈਂ ਉੱਥੇ ਪਹੁੰਚਾਂ ਮੇਰਾ ਕਸੂਰ ਤਾਂ ਕੋਈ ਨਾ ਉਹ ਨਹੀਂ ਇਤਫਾਕ ਐਸਾ ਬਣਿਆ ਵੀ ਨਾ ਕਿਸੇ ਨੂੰ ਹੋਵੇ ਨਾ ਰਣਾ ਟਾਲਣਾ ਅੱਗੋਂ ਉਹ ਬੰਦਾ ਪਤਾ ਕੀ ਕਹਿੰਦਾ ਯਾਰ ਤੂੰ ਉਦੋਂ ਆਵੀਂ ਜਦੋਂ ਦਿਨ ਅੰਦਰ ਬਾਹਰ ਹੋਵੇ ਯਾਰ ਤੂੰ ਉਦੋਂ ਆਈ ਜਦੋਂ ਨਾ ਦਿਨ ਅੰਦਰ ਬਾਹਰ ਹੋਵੇ ਲੈ ਹੁਣ ਨਾ ਦਿਨ ਅੰਦਰ ਬਾਹਰ ਹੋਵੇ ਨਾ ਉਹ ਆਵੇ ਨਾ ਕੰਮ ਹੋਵੇ ਇੱਥੇ ਆਓ ਇਹ ਯਾਰ ਦਿਨ ਅੰਦਰ ਬਾਹਰ ਇਹ ਦੋਵੇਂ ਦਿਨ ਅੰਦਰ ਬਾਹਰ ਕਰ ਰਹੇ ਆ ਲੜਾ ਹੀ ਦਿਨ ਅੰਦਰ ਬਾਹਰ ਸਾਡਾ ਆਲੂ ਸ਼ੋਰੇ ਵਾਲਾ ਗੋਸ਼ਤ ਇੱਥੇ ਰੱਖੋ ਬਸ ਠੀਕ ਆ ਸਾਡਾ ਬੈਠੇ ਆ ਬੈਠੇ ਆ ਸਾਰੇ ਅੱਛਾ ਬਣਾਓ ਟਾਈਮ ਜਿਹੜਾ ਬੰਦਾ ਨਾ ਆਵੇ ਹਾਂ ਆਖੇ ਨਾ ਹਾਂ ਗੱਲ ਕਰੋ ਟਾਈਮ ਖਾਣ ਵੀ ਨਹੀਂ ਨਹੀਂ ਦੱਸੋ ਭਾਈ ਹਾਂ ਤੁਸੀਂ ਦੱਸੋ ਤੁਸੀਂ ਨਹੀਂ ਆਂਦੇ ਬਾਈ ਚਲੋ ਜੋ ਸਾਨੂੰ ਕੋਈ ਸੱਦੇਗਾ ਤੇ ਜਾਵਾਂਗੇ ਜੀ ਗੱਲ ਸੁਣੋ ਕੱਲ ਤਾਂ ਮੰਗਲ ਆ ਪਰਸੋਂ ਬੁੱਧ ਆ ਨਹੀਂ ਉਹ ਹੈ ਮੁਰਗੀ ਦਾ ਨਹੀਂ ਇਹਨਾਂ ਨੇ ਉਹ ਧਰਨੀ ਮੁਰਗੀ ਹੈ ਤੁਸੀਂ ਕੀ ਸਮਝਿਆ ਬੱਕਰਾ ਖਵਾਉਣਾ ਇਹਨਾਂ ਨੇ ਸਾਨੂੰ ਓਏ ਆਲੂ ਖਵਾ ਨਹੀਂ ਰਹੇ ਤੁਸੀਂ ਬੱਕਰੇ ਦੇ ਉੱਪਰ ਗਏ ਵੀਡੀਓ ਵੀ ਬਣ ਰਹੀ ਆ ਅੱਛਾ ਜੀ ਟਾਈਮ ਬਣਾਓ ਰਾਣਾ ਸਾਹਿਬ ਸਵੇਰੇ ਕੋ ਰਜੇਵਾਂ ਤੇ ਨਹੀਂ ਸਵੇਰੇ ਕੋਈ ਨਹੀਂ ਐਸੀ ਮਸਰੂਫੀਅਤ ਹਾਂਜੀ ਦੱਸੋ ਹਾਂਜੀ ਦੱਸੋ ਜੀ ਅਸੀਂ ਕੀ ਦੱਸਣਾ ਜੀ ਸਵੇਰੇ ਜੀ 12 ਵਜੇ ਅਸੀਂ ਪੀਪਲ ਥੱਲੇ ਲੁੱਡੀਆਂ ਪਾ ਜੱਜ ਸਾਹਿਬ ਨੂੰ ਪੁੱਛ ਜੱਜ ਇੱਥੇ ਹੀ ਆ ਜੱਜ ਨਹੀਂ ਸ਼ਾਦੀ ਵੀ ਨਹੀਂ ਉਹ ਨਿਬੜ ਗਈ ਜਾਣਾ ਨਾ ਹੋਵੇ ਫੇਰ ਵੀ ਪੁੱਛ ਲਾ ਹਾਂ ਫੇਰ ਵੀ ਜੱਜ ਨੂੰ ਪੁੱਛ ਜੱਜ ਨੂੰ ਮੈਂ ਲਾਉਂਗਾ ਆਪੇ ਲੈ ਆਣਗੇ ਜੱਜ ਨੂੰ ਮੈਂ ਲੈ ਆਉਂਗਾ ਹਾਂ ਕੱਲ ਨੂੰ ਪੀਪਲ ਥੱਲੇ 12 ਵਜੇ ਅਸੀਂ ਬੈਠੇ ਹੋਵਾਂਗੇ ਤੁਸੀਂ ਆਓ ਨਾ ਆਓ ਬਸ ਠੀਕ ਆ ਅਸੀਂ ਉੱਥੇ ਕਿਉਂ ਨਾ ਆਏ ਅਸੀਂ ਤਾਂ ਹੁੰਦੇ ਉੱਥੇ ਆ ਬਸ ਠੀਕ ਹੈ ਕੱਲ 12 ਵਜੇ ਦਿਨ ਅੰਦਰ ਬਾਹਰ ਵਾਲੀ ਗੱਲ ਨਾ ਹੋਵੇ ਨਹੀਂ ਹੁਣ ਨਹੀਂ ਆ ਵੀ ਦਿਨ ਅੰਦਰ ਬਾਹਰ ਹੋਵੇ ਤੇ ਆਇਓ ਅੱਛਾ ਜੀ ਹੁਣ ਇੱਕ ਹੋਰ ਗੱਲ ਵੀ ਜਿਹੜਾ ਨਾ ਬਾਜੇ ਬੰਦੇ ਨਾਲ ਗੱਲ ਕਰਕੇ ਦਿਲ ਦਿਖਾ ਦਿੰਦੇ ਆ ਉਹ ਤੁਸੀਂ ਕਰਿਓ ਜੀ ਗੱਲ ਹਾਂਜੀ ਹਾਂਜੀ ਉਹ ਗੱਲ ਇਦਾਂ ਹੀ ਆ ਹਾਂ ਵੀ ਮੈਂ ਤਾਂ ਕਹਿੰਦਾ ਵੀ ਪਹਿਲੀ ਗੱਲ ਤਾਂ ਇਹ ਆ ਵੀ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਆ ਵੀ ਤੁਸੀਂ ਇੱਥੇ ਆਏ ਇਸ ਆਣ ਦੇ ਨਹੀਂ ਵੀ ਉਹ ਜਿਹੜਾ ਆਪਾਂ ਆਣਾ ਜਾਣਾ ਲੱਗੇ ਨਹੀਂ ਉਹ ਤਾਂ ਕੈਮਰੇ ਦੀ ਯਾਰ ਹੁਣ ਗੱਲ ਆ ਰਾਣਾ ਸਾਹਿਬ ਮੇਰੇ ਕੋਲ 20 ਵਾਰੀ ਆਏ ਆ ਕੈਮਰਾ ਦੇ ਵਿੱਚ ਅਸੀਂ ਨਹੀਂ ਦਿਖਾਇਆ ਆਖਦਾ ਬੰਦੇ ਬਾਜੇ ਟਾਈਮ ਐਸੀ ਗੱਲ ਕਰ ਦਿੰਦੇ ਆ ਦਿਲ ਦੁੱਖ ਜਾਂਦਾ ਉਹੀ ਗੱਲ ਆ ਇਹ ਗੱਲ ਤੁਸੀਂ ਮਾੜੀ ਦੱਸੋ ਹਾਂਜੀ ਵੀ ਮੈਂ ਹਰ ਰੋਜ਼ ਰਾਤ ਨੂੰ ਉੱਥੋਂ ਕਿੰਨੇ ਵਜੇ ਆਂਦਾ ਤੁਹਾਡੇ ਕੋਲ ਆ 5-4 ਦਿਨਾਂ ਤੋਂ ਇਲਾਵਾ 11 12 ਵੱਜ ਜਾਂਦੇ 12 ਤੋਂ ਵੀ ਵੱਧ ਹੀ 12 ਤੋਂ ਵੱਧ ਇੱਕ ਤੇ ਚਲੇ ਜਾਂਦੀ ਸੂਈ ਹਾਂ ਤੇ ਜਦੋਂ ਫਿਰ ਆਉਂਦਾ। ਉੱਥੋਂ ਉੱਠੀਦਾ ਹੈ ਹਾਂਜੀ ਤੇ ਉਹ ਮੈਂ ਤੁਹਾਡਾ ਸ਼ੁਕਰੀਆ ਇਸ ਗੱਲ ਦੇ ਤਾਂ ਤੁਹਾਡਾ ਆਪਣਾ ਘਰ ਆ ਤੁਸੀਂ ਆਂਦੇ ਜਾਂਦੇ ਲੇਕਿਨ ਆ ਜਿਹੜਾ ਇੱਕ ਲਾਮਾ ਲੈ ਗਿਆ ਨਾ ਆ ਹਾਂ ਬਹੁਤ ਸਾਰੇ ਸੱਜਣਾ ਦਾ ਸਾਡਾ ਲਾਮਾ ਧੱਕੇ ਦਾ ਬਣਿਆ ਸੀ ਸਾਡਾ ਟੱਬਰ ਹੀ ਆ ਹਾਂ ਇਹ ਵੀ ਕੁਣਬਾ ਨਾ ਸਾਡਾ ਜਿਹੜੇ ਕੁਣਬਾ, ਸਾਨੂੰ ਦੇਖ ਰਹੇ ਆ ਤੇ ਫਿਰ ਇਹਨਾਂ ਦੀ ਗੱਲ ਕਰਨਾ ਇਹਨਾਂ ਦੇ ਨਾਲ ਉਹ ਕਰਨਾ ਇਹ ਸਭ ਤੋਂ ਵੱਡੀ ਗੱਲ ਆ ਵੀ ਤੁਸੀਂ ਇੱਥੇ ਆਏ ਆ ਇੱਕ ਲਾਮਾ ਜਿਹੜਾ ਲਿਆ ਨਾ ਜਿਹੜਾ ਤੁਸੀਂ ਛਾਪਾ ਮਾਰ ਕੇ ਇਹ ਬੜਾ ਆਸਾਨ ਹੋਇਆ ਤੁਹਾਡੀ ਵੀਡੀਓ ਮੈਂ ਕਹਿ ਰਿਹਾ ਸੀ ਕਿ ਰਾਣਾ ਸਾਹਿਬ ਇਹ ਗੱਲ ਨਹੀਂ ਹੈ ਅਲਾਮਾ ਨਹੀਂ ਹੈ ਇਹ ਦੇਖੋ ਜਿਹੜਾ ਦਰਦ ਰੱਖਦਾ ਨਾ ਜਿਹੜਾ ਬੰਦਾ ਜਿਹੜੇ ਬੰਦਾ ਸਾਡੇ ਨਾਲ ਪਿਆਰ ਕਰਦਾ ਨਾ ਦੇਖੋ ਉਹ ਹੀ ਸਾਨੂੰ ਪੁੱਛਦਾ ਵੀ ਯਾਰ ਤੁਸੀਂ ਅੱਗੇ ਇਕੱਠੇ ਸੀ ਤੇ ਇਕੱਲੇ ਇਕੱਲੇ ਇੱਕ ਦੂਜੇ ਦੇ ਨੇੜੇ ਹੁਣ ਕਿਉਂ ਨਹੀਂ ਆਏ ਤੁਸੀਂ ਕਈ ਦਿਨ ਹੋ ਗਏ ਮਿਲੇ ਨਹੀਂ ਉਹ ਮਿਹਰਬਾਨੀ ਆ ਭਾਈ ਤੁਹਾਡੇ ਪੁੱਛਣ ਦੀ ਵੀ ਠੀਕ ਆ ਗੱਲ ਤੁਹਾਡੀ ਵੀ ਠੀਕ ਆ ਕਿਉਂਕਿ ਅਸੀਂ ਭਰਾ ਇੱਕ ਦੂਜੇ ਨਾਲ ਰੋਜ਼ ਇਕੱਠੇ ਰੋਜ਼ ਬਹਿਣਾ ਉੱਠਣਾ ਤੇ ਸਾਨੂੰ ਕਈ ਦਿਨ ਹੋ ਗਿਆ ਸੀ ਕੋਈ ਰਾਣਾ ਸਾਹਿਬ ਦੀ ਮਸਰੂਫੀਅਤ ਬਣ ਗਈ ਕੋਈ ਸਾਡੀ ਬਣ ਗਈ ਇਸ ਵਜ੍ਹਾ ਨਾਲ ਨਹੀਂ ਇਕੱਠੇ ਹੋਏ ਤੇ ਉਹ ਅਲਾਮਾ ਨਹੀਂ ਹੈ ਉਹ ਪੁੱਛਦੇ ਸੀ ਵੀ ਕਿਉਂ ਨਹੀਂ ਹੋਏ ਯਾਰ ਉਹਨਾਂ ਦੀ ਵੀ ਏਦਾਂ ਨਾ, ਮਿਹਰਬਾਨੀ ਆ ਤੇ ਜਦੋਂ ਕੋਈ ਮਸਲਾ ਨਹੀਂ ਆ ਜਦੋਂ ਮੁਹੱਬਤ ਆ ਉਹਨਾਂ ਦੀ ਗਿੱਦੜ ਪਿੰਡੀ ਬਣਾਈ ਸੀ ਨਾ ਆਪਾਂ ਹਾਂਜੀ ਫਿਲਮ, ਹਾਂਜੀ ਉਹਦੇ ਅਖੀਰ ਤੇ ਨਾ ਇਹਨਾਂ ਨੇ ਕਿਹਾ ਜੀ ਹੁਣ ਮੈਂ ਲਾਣੇ ਆ ਮਿਸਤਰੀ ਹਾਂ ਤੇ ਮੈਂ ਚਾਰ ਅੱਛਾ ਉਹਦੇ 'ਚ ਮੈਂ ਗੱਲ ਉਹਨਾਂ ਉਦੋਂ ਕੀਤੀ ਫਿਰ ਇੱਕ ਵਾਰ ਪਹਿਲੇ ਮੇਰਾ ਕਜ਼ਨ ਹੁੰਦਾ ਸੀ ਇੱਥੇ
ਹੁਣ ਉਹ ਜਾਬ ਤੇ ਆ ਹੈ ਹੁਣ ਯਾਨੀ ਕਿ ਜਿਹੜਾ ਵਾ ਨਾ ਉਸ ਤੋਂ ਬਾਅਦ ਫਿਰ ਜ਼ਿੰਮੇਵਾਰੀ ਵੱਧ ਗਈ। ਹਾਂ ਹੁਣ ਮੈਂ ਘਰ ਵੀ ਤੇ ਡੇਰੇ ਵੀ ਹੁਣ ਮੈਂ ਅਗਰ ਉੱਥੇ ਮੈਂ ਸਾਰੀ ਮੈਂ ਉੱਥੋਂ ਮੈਨੂੰ ਤਾਂ ਘਰੋਂ ਫੋਨ 10 ਵਾਰੀ ਫੋਨ ਆਉਂਦਾ ਤੇ ਮੈਂ ਤਾਂ ਉੱਥੇ ਫਿਰ ਬੰਦੇ ਨੂੰ ਠਹਿਰੋ ਜਾਂਦਾ। ਨਹੀਂ ਮਸਰੂਫ ਹੋ ਗਏ ਨਾ ਰਾਣਾ ਸਾਹਿਬ, ਡੇਰਾ ਬਣਾਇਆ ਦਿਖਾਇਆ ਹੁਣ ਆ ਮਕਾਨ ਨਵੇਂ ਬਣਾਏ ਆ, ਭਰਤੀ ਪਾਈ ਆ, ਦਰਖਤ ਲਾਏ। ਰਾਣਾ ਸਾਹਿਬ ਵੀ ਮਸਰੂਫ ਸੀ ਤੇ ਐਸੀ ਕੋਈ ਗੱਲ ਨਹੀਂ, ਅਸੀਂ ਤਾਬਿਆਦਾਰ ਹਾਂ। ਅੱਲਾ ਮਸਰੂਫ ਹੀ ਰੱਖੇ ਜੀ, ਇਹ ਮਸਰੂਫੀਅਤ ਬੜੀ ਨੇਮਤ ਹੈ ਜਿਵੇਂ ਅੱਗੇ ਗੱਲ ਕਰਦੇ ਸੀ। ਬਾਕੀ ਤੁਹਾਨੂੰ ਅੱਗੇ ਬੜੀ ਵਾਰੀ ਇਹ ਗੱਲ ਕੀਤੀ ਆ, ਸਾਡੇ ਮੌਸਮ ਵੀ ਆ ਹਾਂਜੀ ਨਹੀਂ ਤੇ ਸਾਡੇ ਵੱਡੇ ਵੀ ਆ ਤੇ ਸਾਡੇ ਯਾਰ ਵੀ ਆ। ਵੱਡੀ ਗੱਲ ਇਹ ਆ ਕਿ ਸਾਡੇ ਯਾਰ ਵੀ ਆ ਤੇ ਇਦਾਂ ਦੀ ਕੋਈ ਨਹੀਂ। ਜਦੋਂ ਹੁਣ ਸਵੇਰ ਦੀ ਤਾਂ ਜੀ ਦਾਵਤ ਅਸੀਂ ਧੱਕੇ ਨਾਲ ਫੜ ਲਈ, ਪਕੌੜੇ ਵਾਲੇ ਮਿਸ ਹੋ ਗਏ ਹੁਣ ਫਿਰ। ਨਹੀਂ ਉਹ ਤਾਂ ਚਲੇ ਪਕੌੜੇ ਦੀ ਰੋਜੇ ਚਲੀ ਹਾਂਜੀ। ਤੇ ਫਿਰ ਅਸੀਂ ਇਹਨਾਂ ਨੂੰ ਉੱਥੇ ਮੇਵਿਆਂ ਵਾਲਾ ਗੁੜ ਖਵਾਉਂਦੇ ਆ। ਆ ਇੱਕ ਵਾਰੀ ਆਲੂ ਸ਼ੋਰੇ ਵਾਲੇ ਪੀ ਲਈਏ ਨਾ, ਫਿਰ ਮੇਵੇ ਵਾਲਾ ਗੁੜ ਚੱਲੋ। ਤੇ ਦੁਆਵਾਂ 'ਚ ਯਾਦ ਰੱਖਿਓ, ਅੱਲਾਹ ਤਾਲਾ ਇਦਾਂ ਹੀ ਡੇਰੇ ਆਬਾਦ ਰੱਖੇ, ਇਦਾਂ ਹੀ ਮੇਲ ਜੋਲ ਰੱਖੇ ਤੇ ਗੱਲ ਕਦਰ ਦਿਲ 'ਚ ਹੋਵੇ ਨਾ। ਤੇ ਜੇ 4 ਦਿਨ ਬੰਦਾ ਨਾ ਵੀ ਮਿਲੇ ਨਾ, ਕਦਰ ਦਿਲ 'ਚ ਜ਼ਰੂਰ ਹੋਣੀ। ਤੇ ਜੇ ਮੈਂ ਚਾਹੇ ਤੇਰੇ ਨਾਲ ਮੋਢਾ ਲਾ ਕੇ ਫਿਰੀ ਜਾਵਾਂ, ਦਿਲ 'ਚ ਹੇਰਾ ਫੇਰੀ ਯਾਰ ਕਈ ਬੰਦੇ ਦਫ਼ਤਰਾਂ 'ਚ ਨਾ ਕੰਮ ਕਰਦੇ ਆ, ਉਹ 25 ਸਾਲ ਨਾਲ ਵਾਲੀ ਸੀਟਾਂ ਤੇ ਕਰਦੇ ਆ, ਉਹ ਬਿਲਕੁਲ ਇੱਕ ਦੂਸਰੇ ਨੂੰ ਪਸੰਦ ਨਹੀਂ ਕਰਦੇ ਹੈ। ਤੇ ਕਈ ਬੰਦੇ ਹੁੰਦੇ ਆ ਕਿ ਇੱਕ ਵਾਰੀ ਟੱਕਰੇ ਤੇ ਉਹ ਬਾਅਦ ਵਿੱਚ ਨਾ 20-25 ਹੁਣ ਕਈ ਦੋਸਤ ਐਸੇ ਆ ਜਿਹੜੇ ਬਾਹਰ ਚਲੇ ਗਏ, ਉਹ ਸਾਰੀ ਫੈਮਲੀਆਂ ਚਲੀਆਂ, ਉਹਨਾਂ ਨਾਲ ਟਾਕਰਾ ਪਹਿਲੋਂ ਖਤਾ ਨਾ ਹੁੰਦਾ ਸੀ। ਮੈਂ ਕਹਿ ਰਿਹਾ ਕਿ ਮੇਰੇ ਇੱਕ ਦੋਸਤ ਆ, ਮੇਰੇ ਕੋਲ ਨਾ ਹਰ 8ਵੇਂ ਦਿਨ ਉਹਨਾਂ ਦਾ ਖੱਤ ਜਿਹੜਾ ਵਾ ਨਾ 2-2 ਸਫ਼ੇ ਦੇ ਖੱਤ, ਮੈਨੂੰ ਸਾਰਾ ਪਤਾ ਵਾ ਵੀ ਉਹ ਘਰੋਂ ਨਿਕਲਦਾ ਸੀ, ਕਿਹੜੀ ਬੱਸ 'ਚ ਬਹਿੰਦਾ ਸੀ, ਕਿਹੜੇ ਕਾਲਜ ਜਾਂਦਾ ਸੀ, ਔਰ ਉਹਨੂੰ ਪਤਾ ਸੀ ਵੀ ਮੈਂ ਯਾਨੀ ਕਿ ਜਦੋਂ ਘਰੋਂ ਨਿਕਲਿਆ ਵਾਂ ਟਾਂਗੇ ਤੇ ਬਹਿ ਕੇ ਕਿਸ ਤਰ੍ਹਾਂ ਕਿਹੜੀ ਬੱਸ 'ਚ ਮੈਂ ਬੈਂਕ ਯਾਨੀ ਕਿ ਜਿਹੜਾ ਅੱਗੇ ਨਹੀਂ ਹੈ ਹਾਂ ਦੂਰ ਆ। ਤੇ ਉਹ ਚੀਜ਼ਾਂ ਦਾ ਇਸ ਤਰ੍ਹਾਂ ਯਾਨੀ ਕਿ ਜਿਹੜਾ ਨਾ ਰਾਬਤਾ ਜਿਹੜਾ ਵਾ ਨਾ ਹਾਂ ਰਹਿੰਦਾ ਵਾ। ਤੇ ਉਹ ਇਹ ਵਕਤ ਇਹ ਨਹੀਂ ਨਾ ਵਕਤ ਉਹਦੇ 'ਚ ਮਨ ਹੀ ਕਰਦਾ ਵਾ, ਨਾ ਮਿਲਣਾ ਯਾਨੀ ਕਿ ਜਿਹੜਾ ਵਾ ਨਾ ਕਰਦਾ ਵਾ। ਉਹ ਬਲਕਿ ਕਈ ਵਾਰੀ ਕੋਈ ਦੋਸਤ ਉਹ ਕਹਿੰਦੇ ਜੀ, ਮੈਂ ਕਿਹਾ ਕਹਿ ਦੇਣਾ ਫਲਾਣਾ ਦੋਸਤ ਨੂੰ, ਉਹਨੇ ਕਿਹਾ ਜੀ ਤੁਸੀਂ ਫੋਨ ਕਰ ਦਿਓ। ਮੈਂ ਕਿਹਾ ਯਾਰ ਜਾ ਕੇ ਤੁਸੀਂ ਉਹਨਾਂ ਨੂੰ ਕੰਮ ਦੱਸਿਓ, ਜੇ ਉਹ ਕੰਮ ਨਾ ਕਰਨ ਫਿਰ ਮੈਨੂੰ ਲਾਮਾ ਦਿਓ ਹੈਂ। ਹੁਣ ਨਾ ਰਾਣਾ ਸਾਹਿਬ ਮੇਰੀ ਗੱਲ ਸੁਣ ਲੈ ਖਾਲਸਾ ਸਾਹਿਬ, ਕੱਲ ਨੂੰ 12 ਵਜੇ ਵਾਹ ਤੁਸੀਂ ਉੱਥੇ ਆਪਣੇ ਪਕਾ ਕੇ ਨਾ ਰੱਖ ਦੇਣੇ ਆ। ਨਹੀਂ ਆਵੇ ਮੇਰੀ ਗੱਲ ਸੁਣ ਲੈ ਯਾਰ, ਗੱਲ ਤਾਂ ਸੁਣ ਲਓ, ਕੀ ਹੋਇਆ ਤੁਹਾਨੂੰ? ਫਿਰ ਸਾਰੇ ਕੰਜੂਸ ਆ ਤੁਸੀਂ। ਨਹੀਂ 12 ਵਜੇ ਅਸੀਂ ਕਿਉਂ ਪਕਾਈਏ? ਤੁਸੀਂ ਪਕਾ ਕੇ ਉੱਥੇ ਰੱਖ ਦੇਣਾ, ਕੋਈ ਆਵੇ ਨਾ ਆਵੇ। ਪਰਸੋਂ ਨੂੰ ਜੇ ਸਰੋਇਆ ਨਾ ਆਵੇ, ਸਰੋਏ ਨੂੰ ਬੱਕਰੇ ਦੀ ਪਾਰਟੀ ਆ ਤੇ ਪਾਰਟੀ ਵੀ 10 ਬੰਦਿਆਂ ਦੀ। ਪਰਸੋਂ ਨੂੰ ਸਰੋਇਆ ਕਿਉਂ ਨਾ ਆਵੇ? ਮੈਂ ਕਹਿੰਦਾ ਕੱਲ ਨੂੰ ਪਕਾ ਕੇ ਰੱਖ ਦੇ, ਕੱਲ ਨੂੰ ਅਸੀਂ ਜਾਵਾਂਗੇ। ਜੇ ਸਰੋਇਆ ਕੱਲ ਨੂੰ ਇਹਨਾਂ ਦੀ ਦਾਵਤ ਖਾਣ ਨਾ ਜਾਵੇ, ਜੇ ਮਿਸ ਕਰੇ ਸਰੋਇਆ ਕੱਲ ਨੂੰ ਨਾ ਜਾਵੇ, ਤੇ ਪਰਸੋਂ ਨੂੰ ਸਰੋਏ ਵਾਲੀ ਪਾਰਟੀ ਆ ਬੱਕਰੇ ਦੀ, ਫਿਰ ਬੰਦੇ ਸਾਡੇ ਸੱਜਣ ਅਸੀਂ ਸਾਰੇ ਇਕੱਠੇ ਕਰ ਲੈਣੇ ਆ। ਪਹਿਲਾਂ ਗੱਲ ਤੂੰ ਮੁਨਾਫੇ ਦੀ ਕਰ ਰਿਹਾ ਸੀ, ਹੁਣ ਮੈਂ ਘਾਟੇ ਦੀ ਕਰਨੀ ਆ। ਉਹ ਯਾਰ 6 ਮਹੀਨਿਆਂ ਪਿੱਛੋਂ ਅਸੀਂ ਉਹਨਾਂ ਨੂੰ ਮਸਾਂ ਜਿਹਾ ਵੜਿਆ। ਤੂੰ ਤੇਰੀ ਸਮਝ ਨਹੀਂ ਆ ਰਹੀ, ਤੂੰ ਮੇਰੇ ਵਾਲਾ ਕੋਨਾ ਅੱਲਾ ਮੇਰੀ ਹੁਣ ਸੁਣ ਲਾ, ਉਹਨਾਂ ਨੂੰ ਆਪਾਂ ਗਿਲਾ ਦਿੱਤਾ, ਉਹਨਾਂ ਨੇ ਕਿਹਾ ਅਸੀਂ ਅੰਜਮ ਨੂੰ ਕਿਹਾ। ਹੁਣ ਤੇਰੀ ਨਹੀਂ ਸਮਝ ਆਈ ਵੀ ਤੂੰ ਇਹਨਾਂ ਨਾਲ ਰਲਿਆ ਕਿ ਨਹੀਂ। ਉਹ ਕਹਿੰਦੇ ਅਸੀਂ 20 ਵਾਰੀ ਕਿਹਾ ਉਹ ਲੈ ਤੇਰੇ ਮੂੰਹ ਤੇ ਕਹਿ ਰਿਹਾ। ਕਿੰਨੇ ਵਜੇ ਅਸੀਂ ਉੱਥੇ ਪੀਪਲ ਥੱਲੇ ਹੋਈਏ? ਯਾਰ ਕੱਲ ਦੀ ਦਿਹਾੜੀ ਤੁਸੀਂ ਜਦੋਂ ਤੇਰਾ ਆਪਣਾ ਡੇਰਾ ਨਹੀਂ ਹੈ। ਚਲੋ ਅਸੀਂ ਯਾਰ ਡੇਰਾ ਆਪਣਾ, ਚਲੋ ਠੀਕ ਹੈ ਯਾਰ। ਉਹ ਸ਼ਾਦੀ ਹਾਲ ਆ ਜਿਹਦੀ ਬੁਕਿੰਗ ਆ 12 ਤੋਂ 4 ਵਜੇ ਤੱਕ ਹੈ। ਜਦੋਂ ਮਰਜ਼ੀ ਸਵੇਰੇ ਅਸੀਂ ਆ ਜਾਾਂਗੇ, ਉੱਥੇ ਬਹਿ ਕੇ ਆਪਣਾ ਜਿਹੜਾ ਵਾ ਰਲ ਮਿਲ ਕੇ ਜਿਹੜਾ ਵਾ ਨਾ ਆਪਣਾ ਪਕਾਵਾਂਗੇ। ਪਕਾਣਾ ਰਲ ਮਿਲ ਕੇ ਸਾਰੇ ਪਕਾਣਾ, ਅਸੀਂ ਪਕਾਣਾ ਰਲ ਕੇ ਪਕਾਣਾ। ਖਾਣਾ ਤਾਂ ਹੈ ਨਹੀਂ, ਖਾਣਾ ਤਾਂ ਹੁਣੇ ਮਗਾ ਦੇਣਾ। ਨਹੀਂ ਖਾਣਾ ਨਹੀਂ ਯਾਰ, ਉਹ ਤਾਂ ਉੱਥੇ ਦੀ ਗੱਲ ਆ, ਡੇਰੇ ਪਿੱਪਲ ਵਾਲੇ ਦੀ। ਜਿੱਥੇ ਸੁਣਦੇ ਆ ਦੁਨੀਆ, ਕੱਲ ਨੂੰ ਪੀਪਲ ਥੱਲੇ ਆ ਜੇ। ਐਵੇਂ ਪਿੱਪਲ ਥੱਲੇ ਸਾਰੀ ਦੁਨੀਆ ਆ ਜਾ, ਆਪਣੇ ਜੋਗਾ ਪਕਾਣਾ। ਫਿਰ ਤੁਸੀਂ ਫੇਰ ਆ ਜਾਓ, ਫੇਰ ਸੱਦ ਲਾਂਗੇ, ਫੇਰ ਆ ਜਾਓ। ਤੇ ਕੱਲ ਉੱਥੇ ਮੁਲਾਕਾਤ ਹੁੰਦੀ ਆ। ਜਿੱਥੇ ਰਹੋ ਜੀ, ਸੁਖੀ ਰਹੋ। ਬੜਾ ਚੰਗਾ ਲੱਗਿਆ। ਹੁਣ ਉਹਨਾਂ ਰਾਣਾ ਸਾਹਿਬ ਦਾ ਵੀ ਕੰਮ ਦਾ ਟਾਈਮ, ਜਿੱਦਾਂ ਤੁਹਾਨੂੰ ਦੱਸਿਆ ਵੀ ਆਲੂ ਵੀ ਭਰ ਰਹੇ ਆ ਤੇ ਇੱਧਰ ਵੀ ਲੱਗੇ ਹੋਏ ਆ। ਤੇ ਦੁਆਵਾਂ 'ਚ ਯਾਦ ਰੱਖਿਓ ਜੀ, ਜਿਉਂਦੇ ਵਾਸਤੇ ਰਹੋ। ਬੜੀ ਮਿਹਰਬਾਨੀ। ਇੱਥੇ ਦੱਬ ਲਓ ਬਟਨ ਜੀ।